ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਿਨ ਬੁੱਧਵਾਰ 11 ਅਕਤੂਬਰ 2023 25 ਅੱਸੂ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ GL ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੇਲਾ ਦੀ ਨਿੰਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ Facebook, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦਾ ਰੁਖ ਕਰੀਏ ਤੇ ਸ਼ੁਰੂਆਤ ਕਰੀਏ ਇਸ ਵੇਲੇ ਦੀ ਸਭ ਤੋਂ ਵੱਡੀ ਕੌਮਾਂਤਰੀ ਟਸਲ ਤੋਂ, ਜੰਗ ਤੋਂ, ਯੁੱਧ ਤੋਂ। ਇਜ਼ਰਾਈਲ ਨੇ ਫਾਸਫੋਰਸ ਬੰਬ ਦਾਗੇ ਜੀ। ਜੀ ਦੇਖੋ, ਇਹੋ ਜਿਹਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਾਵਾ ਤੇ ਆਇਆ ਹੈ, ਦਾਵਾ ਕੀਤਾ ਗਿਆ ਕਿ ਫਾਸਫੋਰਸ ਬੰਬ ਜਿਹੜੇ ਆ ਉਹ ਡਿੱਗੇ ਗਏ ਆ, ਪਰ ਜਿਹੜੀਆਂ ਗੱਲਾਂ ਪੁਖਤਾ ਤੌਰ ਤੇ ਹੁਣ ਤੱਕ ਨੇ, ਅੱਜ ਜੇ ਇਸ ਵੇਲੇ ਤੱਕ ਵੇਖੀਏ ਤਾਂ ਅਲ ਜਜ਼ੀਰਾ ਦੇ ਮੁਤਾਬਕ ਇਜ਼ਰਾਈਲੀ ਹਮਲੇ ਤੋਂ ਬਾਅਦ ਪੂਰੇ ਗਾਜ਼ਾ ਦੇ ਵਿੱਚ ਬਿਜਲੀ ਠੱਪ ਹੋ ਗਈ ਹੈ ਜੀ। ਫਿਲਿਸਤੀਨ ਦੀ ਜਿਹੜੀ ਐਨਰਜੀ ਅਥਾਰਟੀ ਹੈ, ਉਹਦੇ ਚੇਅਰਮੈਨ ਹੈ ਜਿਹੜੇ ਥਾਫਰ ਮਹਿਲਨ, ਉਹਨਾਂ ਨੇ ਵਾਇਸ ਆਫ ਫਿਲਿਸਤੀਨ ਰੇਡੀਓ ਨੂੰ ਦੱਸਿਆ ਕਿ ਗਾਜ਼ਾ ਪੱਟੀ ਦਾ ਜਿਹੜਾ ਇੱਕੋ ਇੱਕ ਪਾਵਰ ਪਲਾਂਟ ਸੀਗਾ, ਉਹਦੇ ਚ ਸਾਰਾ ਕੁਝ ਖਤਮ ਹੈ। ਮਤਲਬ ਜੋ ਊਰਜਾ ਚਾਹੀਦੀ ਆ ਉਹ ਖਤਮ ਹੈ, ਤਾਂ ਬਿਜਲੀ ਸਪਲਾਈ ਆਪਣੇ ਆਪ ਰੁਕ ਜਾਣੀ ਆ। ਫਿਰ ਐਮਰਜੈਂਸੀ ਲਾਈਟ ਕਹਿੰਦੇ ਕਿ ਸਿਰਫ 2 ਦਿਨ ਚੱਲ ਸਕੇਗੀ, ਯਾਨੀ ਜੋ ਬੈਕਅਪ ਆ ਉਹ ਸਿਰਫ 2 ਦਿਨ ਦਾ ਹੈ। ਇਸੇ ਦਰਮਿਆਨ ਇਜ਼ਰਾਈਲ ਦੇ ਵਿੱਚ ਕਹਿੰਦੇ ਆ ਕਿ ਹਮਾਸ ਦੇ ਖਿਲਾਫ ਵਾਰ ਕੈਬਨਿਟ ਜਾਂ ਯੂਨਿਟੀ ਗਵਰਨਮੈਂਟ ਜਿਹੜੀ ਬਣੇਗੀ। ਯੂਨਿਟੀ ਗਵਰਨਮੈਂਟ ਦਾ ਮਤਲਬ ਹੁੰਦਾ ਜਿਵੇਂ ਕਹਿ ਲਓ ਕਿ ਉੱਥੇ ਹੈਗੀ ਹੈ ਲਿਕੁਇਡ ਪਾਰਟੀ ਜਾਂ ਕੁਝ ਹੋਰ ਪਾਰਟੀਆਂ ਰਲ ਮਿਲ ਕੇ, ਤਾਂ ਉੱਥੇ ਕੀ ਹੈ ਕਿ ਆਪੋਜੀਸ਼ਨ ਵੀ ਵਿੱਚ ਆ ਜਾਏਗੀ, ਰਲ ਵੀ ਇੱਕ ਸਰਕਾਰ ਬਣ ਜਾਏਗੀ ਜੀ। ਜਿੱਥੋਂ ਤੱਕ ਹੈ ਕਿ ਫਾਸਫੋਰਸ ਬੰਬ ਦਾ ਸਵਾਲ, ਇਹ ਬੜਾ ਖਤਰਨਾਕ ਆ। ਇਹਦੇ ਨਾਲ ਨਾ ਸਿਰਫ ਉਸ ਇਲਾਕੇ ਦੇ ਵਿੱਚ ਜਿੱਥੇ ਡਿੱਗਦਾ ਹੈ ਆਕਸੀਜਨ ਲੈਵਲ ਘਟ ਜਾਂਦਾ ਹੈ, ਬਲਕਿ ਇਹ ਜਿਹੜੇ ਕਣ ਹੁੰਦੇ ਆ ਛੋਟੇ ਛੋਟੇ, ਉਹ ਸਰੀਰ ਦੇ ਵਿੱਚ ਚਲੇ ਜਾਂਦੇ ਆ, ਬਹੁਤ ਬੁਰੀ ਹਾਲਤ ਹੁੰਦੀ ਹੈ। ਸੋ ਇਹ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਭਿਆਨਕ ਦੌਰ ਵੱਲ ਵੱਧ ਰਿਹਾ ਮਾਮਲਾ। ਜੇ ਆਪਾਂ ਵੇਖੀਏ, ਜੇ ਇਸ ਤਰ੍ਹਾਂ ਫਾਸਫੋਰਸ ਵਾਲੇ ਬੰਬ ਡਿੱਗਣ ਲੱਗ ਪਏ ਆ ਜਿਸ ਤਰ੍ਹਾਂ ਦਾ ਦਾਅਵਾ ਕੀਤਾ ਜਾ ਰਿਹਾ, ਇੱਕ ਫੋਟੋ ਵੀ ਬੜੀ ਵਾਇਰਲ ਹੋ ਰਹੀ ਆ, ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਫਾਸਫੋਰਸ ਬੰਬ ਸੁੱਟੇ ਜਾਣ ਦਾ ਦ੍ਰਿਸ਼ ਹੈ। ਤੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਰੰਗਹੀਨ ਕੈਮੀਕਲ ਹੁੰਦਾ, ਬਹੁਤ ਜ਼ਹਿਰੀਲਾ ਹੁੰਦਾ, ਸਾਰਿਆਂ ਨੂੰ ਪਤਾ ਹੀ ਹੈ। ਤੇ ਆਕਸੀਜਨ ਘਟ ਜਾਂਦੀ ਹੈ ਇਹਦੇ ਨਾਲ, ਤੇ ਲੱਖਾਂ ਕਣ ਜਿਹੜੇ ਹੁੰਦੇ ਆ ਸਫੈਦ ਧੂਏ ਵਾਂਗੂ, ਜਿਵੇਂ ਨਹੀਂ ਇਸ ਤਰ੍ਹਾਂ ਬਣ ਜਾਂਦਾ ਗੁਬਾਰ, ਉਹ ਸਰੀਰਾਂ 'ਚ ਚਲੇ ਜਾਂਦੇ। ਇੱਧਰ ਗਾਜ਼ਾ ਦੇ ਵਿੱਚ UN ਦੇ ਵੀ 9 ਕਰਮਚਾਰੀ ਜਿਹੜੇ ਆ ਉਹ ਮਾਰੇ ਗਏ ਆ। ਬਾਕੀ ਹੁਣ ਅਸਲ ਦੇ ਵਿੱਚ ਜਿਹੜੀ ਕਹਾਣੀ ਖੜਦੀ ਆ, ਕਹਾਣੀ ਤਾਂ ਖੜਦੀ ਆ ਕਿ ਕਿਸ ਤਰ੍ਹਾਂ ਦਾ ਗੋਲਬੰਦੀ ਵਾਲਾ ਸਿਨੈਰੀਓ ਹੈ ਇਸ ਟਾਈਮ। ਹੁਣ ਹਿਸਟਰੀ ਕੀ ਆ, ਉਹ ਤੇ ਸਭ ਕੁਝ ਸਾਫ਼ ਆ, ਬਹੁਤ ਉਹਦੇ ਤੇ ਤੁਸੀਂ ਵੀ ਪੜ੍ਹਿਆ ਸੁਣਿਆ ਹੋਣਾ, ਮੈਂ ਵੀ ਕਈ ਸਾਲਾਂ ਤੋਂ ਪੜ੍ਹ ਸੁਣ ਰਿਹਾ ਵਾਂ ਕਿ ਹਿਸਟਰੀ ਕਿੱਥੋਂ ਚੱਲਦੀ ਆ, ਕਿਵੇਂ ਇਹ ਯਹੂਦੀ ਰੋਮਨ ਦੇ ਹੱਥੋਂ ਹਾਰਦੇ ਆ, ਫਿਰ ਮਤਲਬ ਕਿ ਦੁਬਾਰਾ ਟੈਂਪਲ ਬਣਦਾ ਪੈਂਦਾ, ਉਹ ਰੋਮਨ ਕਈ ਵਾਰ ਜਿੱਥੇ, ਕਈ ਵਾਰ ਇੱਥੋਂ ਨਿਕਲੇ ਅਰਬ ਆਉਂਦੇ ਆ, ਸਾਰੀ ਖੇਡ ਉਹ ਸਭ ਨੂੰ ਪਤਾ ਹੈ ਹਿਸਟਰੀ ਦਾ। ਪਰੰਤੂ ਜਿਹੜੀ ਇਸ ਵੇਲੇ ਗੱਲ ਬਣੀ ਪਈ ਆ ਉਹ ਇਹ ਆ ਕਿ ਹੁਣ ਇਸਲਾਮਿਕ ਦੇਸ਼ ਇੱਕ ਸਮੂਹ ਦੇ ਰੂਪ ਦੇ ਵਿੱਚ ਇਕੱਠੇ ਹੋ ਰਹੇ ਆ,
ਜੀ ਤਾਂ ਐਸਾ ਥੋੜਾ ਜਿਹਾ ਸੰਕੇਤ ਮਿਲਣਾ ਸ਼ੁਰੂ ਹੋ ਗਿਆ। ਜਿਵੇਂ ਆਪਾਂ ਸਾਊਦੀ ਦੀ ਗੱਲ ਕਰਦੇ ਸਾਂ, ਸਾਊਦੀ ਬਿਲਕੁਲ ਇਜ਼ਰਾਈਲ ਨੂੰ ਇੱਕ ਤਰ੍ਹਾਂ ਨਾਲ ਰੈਕੋਗਨਾਈਜ਼ ਕਰਨ ਦੇ ਕੰਢੇ ਤੇ ਪਹੁੰਚ ਗਿਆ ਸੀ। ਜੇ ਉਹ ਕਰ ਦਿੰਦਾ ਤੇ ਕਹਾਣੀ ਖਤਮ ਹੋ ਜਾਂਦੀ, ਕਿਉਂਕਿ ਇਹ ਨੰਬਰਦਾਰ ਆਪਣੇ ਆਪ ਨੂੰ ਦੋ ਤਿੰਨ ਨਹੀਂ ਸਮਝਦੇ ਨਾ। ਤੁਰਕੀ ਆਪਣੇ ਆਪ 'ਚ, ਪਾਕਿਸਤਾਨ ਵਾਲੇ ਵੀ ਕਈ ਵਾਰ ਆਪਣੇ ਆਪ 'ਚ ਕਹਿੰਦੇ ਕਿ ਅਸੀਂ ਆ, ਫਿਰ ਇਸ ਤੋਂ ਇਲਾਵਾ ਸਾਊਦੀ ਹੈ, ਤੇ ਤਿੰਨ ਚਾਰ ਪਲੇਅਰ ਹੈ ਜਿਹੜੇ ਆਪਣੇ ਆਪ ਨੂੰ ਇਸਲਾਮ ਧਰਮ ਦਾ ਨੰਬਰਦਾਰ ਦੱਸਦੇ ਕਿ ਅਸੀਂ ਅਗਵਾਈ ਦੇਣ ਵਾਲੇ, ਅਗਵਾ ਨੂੰ। ਹੁਣ ਸਾਊਦੀ ਅਰਬ ਬਿਲਕੁਲ ਪਗਾਰ ਤੇ ਸੀ। ਅਮਰੀਕਾ ਚਾਹੁੰਦਾ ਸੀਗਾ ਕਿ UAE ਦੇ ਬਾਅਦ ਜੇ ਸਾਊਦੀ ਵੀ ਇਸ ਤਰ੍ਹਾਂ ਕਰ ਦਿੰਦਾ ਤੇ ਕੰਮ ਰਾਸ ਆ ਜਾਣਾ। ਪਰ ਅੱਜ ਦਾ ਜਿਹੜਾ ਬਿਆਨ ਆ, ਸਾਊਦੀ ਅਰਬ ਨੇ ਜਿਵੇਂ ਕਿਹਾ ਕਿ ਇਜ਼ਰਾਈਲੀ ਫੌਜ ਤੇ ਜਿਹੜੇ ਅੱਡ-ਅੱਡ ਫਿਲਿਸਤੀਨੀ ਧੜੇ, ਉਹਨਾਂ ਦੇ ਵਿੱਚ ਜੋ ਸੰਘਰਸ਼ ਹੈ ਉਹ ਤੇ ਅਸੀਂ ਨਿਗਾਹ ਰੱਖ ਰਹੇ ਹਾਂ, ਤੇ ਦੋਵਾਂ ਹੀ ਧੜਿਆਂ ਨੂੰ ਹਿੰਸਾ ਛੱਡਣ ਦੀ ਅਪੀਲ ਕਰਦੇ ਹਾਂ। ਇਹ ਸਾਊਦੀ ਅਰਬ ਕਹਿ ਰਿਹਾ। ਕਰਾਊਨ ਪ੍ਰਿੰਸ ਹੈ ਜਿਹੜਾ ਉਹਨਾਂ ਦਾ, ਉਹ ਕਹਿੰਦੇ ਆ ਕਿ ਤਿੰਨ ਚਾਰ ਜਿਹੜੇ ਹੈਗੇ ਆ ਵੱਡੇ ਲੀਡਰ, ਜਿਵੇਂ ਫਿਲਿਸਤੀਨ ਖੇਤਰ ਦਾ ਰਾਸ਼ਟਰਪਤੀ ਮਹਿਮੂਦ ਅਬਾਸੀ, ਮਿਸਰ ਦਾ ਰਾਸ਼ਟਰਪਤੀ ਅਬਦੁਲ ਫਤਿਹ ਅਲ ਸੀਸੀ, ਜਾਰਡਨ ਦਾ ਕਿੰਗ ਅਬਦੁੱਲਾ II ਜਿਸਨੂੰ ਕਹਿ ਦਿੰਦੇ ਆ, ਤਾਂ ਸਾਰਿਆਂ ਨਾਲ ਗੱਲਬਾਤ ਕਰਦਾ ਹੈ ਜੀ। ਸਾਊਦੀ ਪ੍ਰੈਸ ਏਜੰਸੀ ਜਿਹੜੀ ਹੈ ਉਹ ਰਿਪੋਰਟ ਕਰਦੀ ਹੈ ਕਿ ਤਿੰਨਾਂ ਨੇਤਾਵਾਂ ਦੇ ਵਿੱਚ ਇਸ ਗੱਲ ਤੇ ਸਹਿਮਤੀ ਬਣੀ ਹੈ ਕਿ ਗਾਜ਼ਾ ਤੇ ਉਹਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਇਜ਼ਰਾਈਲ ਨੂੰ ਰੋਕਣ ਲਈ ਕਦਮ ਚੁੱਕੇ ਜਾਣੇ ਚਾਹੀਦੇ। ਤੇ ਫਿਰ ਕਹਿੰਦੇ ਕਿ ਕਰਾਊਨ ਪ੍ਰਿੰਸ ਨੇ ਵੀ ਸਪਸ਼ਟ ਕੀਤਾ ਕਿ ਅਸੀਂ ਫਿਲਿਸਤੀਨੀਆਂ ਦੇ ਨਾਲ ਖਲੋਤੇ ਹਾਂ। ਤਾਂ ਇਹ ਇੱਕ ਤਰ੍ਹਾਂ ਨਾਲ ਆਪਣੇ ਆਪ ਦੇ ਵਿੱਚ ਇੱਕ ਵੱਡਾ ਬਿਆਨ, ਕਿਉਂਕਿ ਈਰਾਨ ਪਹਿਲਾਂ ਹੀ ਕਹਿ ਚੁੱਕਾ ਹੈ, ਉਹ ਤਾਂ ਨਾਲ ਹੀ ਹੈ ਇਹਨਾਂ ਦੇ। ਫਿਰ ਇਹ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ UAE ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਥੋੜਾ ਜਿਹਾ ਉਲਟਾ ਸਟੈਂਡ ਰੱਖਦਾ, ਪਰ ਮੋਰੱਕੋ ਜਿਹੜਾ ਉਹਨਾਂ ਨੇ ਹਮਾਸ ਦੀ ਕਾਫੀ ਨਿੰਦਾ ਖੁੱਲ ਕੇ ਕੀਤੀ ਹੈ। ਕਤਰ ਯਾਨੀ ਡਿਪਲੋਮੈਟਿਕ ਜਿਹਾ ਹੀ ਜਵਾਬ ਦੇ ਰਿਹਾ ਹੈ। ਦੋ ਦੇਸ਼ਾਂ ਦੇ ਸਿਧਾਂਤ ਦੀ ਵਕਾਲਤ ਪਾਕਿਸਤਾਨ ਕਰ ਰਿਹਾ ਹੈ। ਪਰ ਇਸੇ ਦਰਮਿਆਨ ਪੁਤਿਨ ਦਾ ਬਿਆਨ ਆ ਜਾਂਦਾ ਹੈ। ਇਸ ਵਾਰ ਤੇ ਪਹਿਲੀ ਵਾਰੀ ਪੁਤਿਨ ਦਾ ਬਿਆਨ ਆਉਂਦਾ ਹੈ ਕਿ ਇਹ ਅਮਰੀਕਾ ਦੀ ਜਿਹੜੀ ਫੋਰਨ ਡਿਪਲੋਮੈਸੀ ਆ, ਇਹ ਉਹਦੀ ਅਸਫਲਤਾ ਦਾ ਸਿੱਟਾ ਹੈ। ਬਾਕੀ ਹੋਰ ਜਿਹੜੇ ਇਸਲਾਮਿਕ ਦੇਸ਼ ਆ ਉਹ ਵੀ ਮਤਲਬ ਜਿੱਦਾਂ ਕਹ ਲਓ ਕਿ ਡਿਪਲੋਮੈਟਿਕ ਜਿਹੀਆਂ ਗੱਲਾਂ ਕਰਦੇ ਆ, ਪਰ ਕੁਛ ਹੈਗੇ ਆ ਜਿਵੇਂ ਮਾਲਦੀਵ ਦੇ ਵਿੱਚ, ਕਿਉਂਕਿ ਬਹੁਤ ਕੱਟੜ ਰਾਸ਼ਟਰਪਤੀ ਬਣ ਚੁੱਕਾ ਹੈ, ਉਹਨੇ ਕਿਹਾ ਕਿ ਫੌਰਨ ਜਿਹੜਾ ਕਬਜ਼ਾ ਹੈ ਉਹ ਛੱਡ ਦੇਵੇ। ਇਸ ਤੋਂ ਇਲਾਵਾ ਮਲੇਸ਼ੀਆ, ਉਹ ਵੀ ਅੱਛੀ ਖਾਸੀ ਤਾਦਾਦ ਰੱਖਦਾ ਹੈ ਨਾ, ਗਿਣਤੀ ਰੱਖਦਾ ਮੁਸਲਮਾਨਾਂ ਦੀ, ਉਹ ਵੀ ਇਸਲਾਮਿਕ ਦੇਸ਼ ਹੈ। ਉਹ ਕਹਿੰਦੇ ਆ ਕਿ ਦੋਨਾਂ ਧੜਿਆਂ ਨੂੰ ਸ਼ਾਂਤੀ ਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਇੰਡੋਨੇਸ਼ੀਆ ਵੀ ਕਹਿੰਦਾ। ਸੋ ਗੱਲ ਇਹ ਹੈ ਕਿ ਹਾਲੇ ਤੱਕ ਉਹ ਖੁੱਲ ਕੇ ਲਾਮਬੰਦੀ ਤਾਂ ਨਹੀਂ ਹੋਈ, ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਦੇ ਇਸ ਸਾਰੇ ਘਟਨਾਕ੍ਰਮ ਨੂੰ ਦੇਖੀਏ, 5ਵਾਂ ਦਿਨ ਹੋ ਗਿਆ ਅੱਜ, ਤਾਂ ਇਹਦੇ ਚ ਸਾਊਦੀ ਦਾ ਇਹ ਜਿਹੜਾ ਬਿਆਨ ਆ ਰਿਹਾ, ਜਿਵੇਂ ਮੈਂ ਤੁਹਾਨੂੰ ਏਜੰਸੀ ਦੀ ਕੋਟ ਕਰਕੇ ਦੱਸੀ ਆ, ਤਾਂ ਉਹ ਸਾਰਾ ਕੁਝ ਜਿਹੜਾ ਥੋੜਾ ਬਦਲਦਾ ਨਜ਼ਰ ਆ ਰਿਹਾ। ਯਾਨੀ ਹਾਲੇ ਵੀ ਆਪਾਂ ਕਹਿ ਸਕਦੇ ਹਾਂ ਕਿ ਖੁੱਲ ਕੇ ਤਾਂ ਲਾਮਬੰਦੀ ਨਹੀਂ ਹੋ ਰਹੀ ਇੱਧਰ, ਪਰ ਕੁਝ ਦੇਸ਼ ਜਿਹੜੇ ਆ ਉਹ ਸ਼ਾਇਦ ਵੱਡੇ ਮੁਲਕਾਂ ਵੱਲ ਹੀ ਦੇਖ ਰਹੇ, ਜਿਵੇਂ ਹੁਣ ਆਪਾਂ ਦੇਖਿਆ ਸਾਊਦੀ ਹੈ, ਜਾਂ ਹੋਰ ਕਿਸੇ ਮੁਲਕ ਦੀ ਵੀ ਆਪਾਂ ਗੱਲ ਕਰ ਸਕਦੇ ਹਾਂ। ਤਾਂ ਜਿਵੇਂ ਜਿਵੇਂ ਉਹ ਕੋਈ ਸਟੈਂਡ ਸਪਸ਼ਟ ਕਰੀ ਜਾਣਗੇ, ਸ਼ਾਇਦ ਹੋ ਸਕਦਾ ਕਿ ਸੁਰ ਵੀ ਬਦਲੀ ਜਾਣ। ਤਾਂ ਕੁੱਲ ਮਿਲਾ ਕੇ ਬਹੁਤ ਭਿਆਨਕ ਤਬਾਹੀ ਹੋ ਰਹੀ ਆ, ਤੇ ਮੈਨੂੰ ਲੱਗਦਾ ਕਿ ਗਾਜ਼ਾ ਪੱਟੀ ਦੇ ਵਿੱਚ ਜਿਹੜੇ ਸਿਵਿਲੀਅਨ ਆ, ਸਭ ਤੋਂ ਜ਼ਿਆਦਾ ਇਸ ਵੇਲੇ ਉਹਨਾਂ ਦੀ ਬੁਰੀ ਹਾਲਤ ਹੋ ਜਾਏਗੀ। ਤੁਸੀਂ ਸੋਚ ਕੇ ਵੇਖੋ, ਪਾਣੀ ਵੀ ਨਹੀਂ, ਬਿਜਲੀ ਵੀ ਨਹੀਂ, ਹਸਪਤਾਲ ਵੀ ਜਿਹੜੇ ਆ ਉੱਥੇ ਲਾਸ਼ਾਂ ਰੱਖਣ ਜੋਗੀ ਜਗ੍ਹਾ ਨਹੀਂ ਬਚੀ। ਬਹੁਤ ਬੁਰਾ ਹਾਲ ਹੋ ਜਾਂਦਾ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਵੇ। ਜੀ, ਤੇ ਮਿੰਟੂ ਜੀ ਰੁਕ ਕਰੀਏ ਪੰਜਾਬ ਦੀ ਸਿਆਸਤ ਦਾ। ਜਾਖੜ ਸਾਹਿਬ ਕਹਿ ਰਹੇ ਨੇ ਕਿ ਮਾਨ ਬਿਆਨ ਦੇਣ ਸਮੇਂ ਆਪਣੇ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣ। ਦੇਖੋ, ਕੋਈ ਵੀ ਨਹੀਂ ਹੈ ਜਿਹੜਾ ਇਸ ਮਰਿਆਦਾ ਦਾ ਪਾਲਣ ਪੂਰਨ ਤੌਰ ਤੇ ਕਰੇ। ਸਾਰੇ ਕਿਤੇ ਨਾ ਕਿਤੇ ਫਿਰ ਥੋੜਾ ਲਿਓ ਲੱਥ ਜਾਂਦੇ ਆ। ਮਾਨ ਸਾਹਿਬ ਨੇ ਅੱਜ ਸਵੇਰੇ ਉਹ ਹੈਗੇ ਤੇ ਵੈਸੇ ਮੱਧ ਪ੍ਰਦੇਸ਼ ਦੇ ਵਿੱਚ ਨੇ, ਤੇ ਸਵੇਰੇ ਉਹਨਾਂ ਨੇ ਪੋਸਟ ਕਰ ਦਿੱਤਾ ਕਿ ਬਾਈ ਤੁਸੀਂ ਘਰੋਂ ਤੁਰਨ ਲੱਗੇ ਸ਼ਰਮ ਨਾਲ ਲਿਆਉਂਦੇ ਹੋ ਕਿ ਨਹੀਂ, ਕੁਛ ਇਸ ਤਰ੍ਹਾਂ ਦਾ ਉਹਨਾਂ ਦਾ ਬੋਲ ਸੀਗਾ। ਜੀ। ਤੇ ਇਹ ਵੀ ਕਿਹੜਾ ਕੋਈ ਚੰਗੀ ਗੱਲ ਨਹੀਂ ਹੈਗੀ। ਜੇ ਸ਼ਰਮ ਦੀ ਗੱਲ ਕਰੀਏ, ਸਾਰੀ ਸ਼ਰਮ ਕੋਈ ਤੁਹਾਡੇ ਲੱਕ ਨਾਲ ਨਹੀਂ ਬੰਨੀ ਹੁੰਦੀ,
ਸਾਰਿਆਂ ਕੋਲ ਹੀ ਹੁੰਦੀ ਹੈ ਥੋੜੀ ਬਹੁਤੀ। ਪਰ ਇਹ ਸਾਰਾ ਕੁਝ ਚੱਲ ਰਿਹਾ ਬਹਿਸ ਕਰਕੇ ਹੀ, ਕਿਉਂਕਿ ਭਗਵੰਤ ਮਾਨ ਹੋਰੀ ਕਹਿੰਦੇ ਕਿ 1 ਨਵੰਬਰ ਤੋਂ ਪਹਿਲਾਂ ਸੈਸ਼ਨ ਵੀ ਹੋਣਾ ਹੈ। 1 ਨਵੰਬਰ ਨੂੰ ਤੁਸੀਂ ਆਇਓ, ਕੁਰਸੀਨਾਮਾ ਵੀ ਲੈ ਆਇਓ, ਸੁਖਬੀਰ ਆਪਦੀ ਫਰਦ ਵੀ ਲੈ ਆਵੇ, ਓਬਰਾਏ ਹੋਟਲ ਵਾਲੀ, ਮਤਲਬ ਕਿ ਨਾਲ ਇਹ ਵੀ ਕਹਤਾ ਕਿ ਛੋਟਾ ਹੁੰਦਾ ਮੈਂ ਖਾਲਿਆਂ ਤੇ ਗੇੜੇ ਮਾਰਦਾ ਸੀ, ਖੱਡ ਨਹੀਂ ਸੀ ਪੈਣ ਦਿੰਦਾ, ਸਤਲੁਜ ਖਾਲ ਚੋਂ ਵੀ ਖੱਡ ਨਹੀਂ ਪੈਣ ਦੇਣੀ। ਉਹ ਫਿਰ ਉਹੀ ਜੇ ਜਵਾਬ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਭਗਵੰਤ ਸ਼ਾਹ ਕਈ ਸ਼ਰਾਬੀ ਡਿੱਗੇ ਰਹਿੰਦੇ ਆ ਤੇ ਉਹਨਾਂ ਦੀ ਵਾਰੀ ਕੋਈ ਹੋਰ ਲਾ ਜਾਂਦਾ। ਦੇਖੋ ਹੁਣ ਇਹ ਤਾਂ ਕੰਮ ਚੱਲ ਪਿਆ। ਅਕਾਲੀ ਕਹਿੰਦੇ ਆ ਕਿ ਦੇਖੋ SYL ਨਹੀਂ ਹੋਰ ਵੀ ਮੁੱਦੇ ਆ, ਪਰ ਗੱਲ ਇਹ ਆ ਕਿ ਤੁਸੀਂ ਸਦਨ ਨੂੰ ਛੋਟਾ ਠਹਿਰਾ ਰਹੇ ਹੋ, ਕਿਉਂਕਿ ਸਦਨ ਦੇ ਵਿੱਚ ਹੀ ਸਭ ਕੁਝ ਹੋ ਜਾਣਾ ਚਾਹੀਦਾ। ਜਦੋਂ ਸਦਨ ਦੀ ਤੁਸੀਂ ਕਾਰਵਾਈ ਲਿਆਉਣੀ ਆ 19-20 ਨੂੰ ਅਮਲ ਦੇ ਵਿੱਚ, ਤੇ ਉਸ ਤੋਂ ਬਾਅਦ 1 ਨਵੰਬਰ ਦੀ ਡਿਬੇਟ ਦਾ ਤੁੱਕ ਹੀ ਬਣਦਾ। ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਵੇਖੋ ਬਈ ਇਹਨਾਂ ਦਾ ਹਾਲ ਵੇਖੋ, ਇਹ ਕੱਲ ਤੱਕ ਤੇ ਛਾਲਾ ਮਾਰਦੇ ਸੀ ਕਿ ਹੁਣ ਭਜਦੇ ਆ। ਸੁਨੀਲ ਜਾਖੜ ਕਹਿੰਦਾ ਵੀ ਟੈਗੋਰ ਥੀਏਟਰ 'ਚ ਮੈਂ ਕੀ ਲੈਣ ਜਾਣਾ, ਕਿਉਂਕਿ ਰੌਲਾ ਪੈ ਗਿਆ ਕਿ ਟੈਗੋਰ ਥੀਏਟਰ ਤਿਆਰ ਕਰਵਾਇਆ ਜਾ ਰਿਹਾ ਬਹਿਸ ਵਾਸਤੇ। ਕਹਿੰਦੇ ਮੈਂ ਕੋਈ ਹੈਗਾ ਵੀ ਕੋਈ ਮਜ਼ਾਹੀਆ ਕਲਾਕਾਰ ਆ, ਮੈਂ ਕੋਈ ਕਮੇਡੀ ਸ਼ੋਅ ਕਰਦਾ। ਸੋ ਚਲੋ ਉਹ ਕਹਿੰਦੇ ਆ ਵੀ ਲਓ ਵੀ ਹੁਣ ਜਾਖੜ ਵੀ ਭੱਜ ਗਿਆ। ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜਿਹੜਾ ਰਿਪਲਾਈ ਕੀਤਾ ਉਹਦੇ ਵਿੱਚ ਇਹ ਨਹੀਂ ਸਪਸ਼ਟ ਕੀਤਾ ਕਿ ਉਹ ਆਉਣਗੇ ਕਿ ਨਹੀਂ। ਇਹਦਾ ਮਤਲਬ ਹੈ ਕਿ ਅਕਾਲੀ ਤੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਹਵਾਲਾ ਦੇ ਰਹੇ ਆ ਕਿ ਹੁਣ ਜਿਹੜਾ ਡਿਬੇਟ ਆ ਉੱਥੇ ਸਦਨ ਦੀ ਕਾਰਵਾਈ ਆ ਗਈ, ਉੱਥੇ ਹੋ ਜਾਣਾ ਚਾਹੀਦਾ। ਤਾਂ ਇਹਦਾ ਮਤਲਬ ਇਹ ਹੈ ਕਿ ਕਾਂਗਰਸ ਵੱਲੋਂ ਵੀ ਕੰਮ ਢਿੱਲਾ ਹੈ। ਇਹ ਕਿਤੇ ਕੁਰਸੀ ਜਿਵੇਂ ਸੁਖਬੀਰ ਸਿੰਘ ਬਾਦਲ ਕੱਲੀ ਕੁਰਸੀ ਢਾ ਕੇ ਬਹਿ ਗਏ ਸੀ, ਉੱਥੇ ਕਿਤੇ ਕੱਲੀ ਕੁਰਸੀ ਢਾ ਕੇ ਨਾ ਮੁੜੇ ਹੋਣ। ਇਹ ਬਹਿਸ ਦਾ ਕੰਮ ਪੂਰਾ ਛਾਇਆ ਹੋਇਆ। ਪਰ ਉਸ ਤੋਂ ਪਹਿਲਾਂ ਇਜਲਾਸ ਜਿਹੜਾ ਹੋਏਗਾ ਉਹਦੇ ਵਿੱਚ ਹੀ ਇੱਕ ਤਰ੍ਹਾਂ ਨਾਲ ਆਪਾਂ ਨੂੰ ਮਿੰਨੀ ਬਹਿਸ ਵੇਖਣ ਨੂੰ ਮਿਲੇਗੀ। ਪਰ ਉਮੀਦ ਕਰਦੇ ਹਾਂ ਜੇ ਬਹਿਸ ਹੋਵੇਗੀ ਵੀ ਤਾਂ ਕਿਸੇ ਤਣ ਪੱਤਨ ਲੱਗੇ ਤੇ ਉਸ ਬਹਿਸ ਦੇ ਵਿੱਚ ਜਿਹੜਾ ਵੀ ਕੋਈ ਗਲਤ ਸਾਬਤ ਹੋਵੇ ਆਪਣੀ ਗਲਤੀ ਨੂੰ ਖੁੱਲੇ ਦਿਲ ਨਾਲ ਪ੍ਰਵਾਨ ਕਰੇ। ਪਰ ਕੀ ਉਹ ਇੰਨਾ ਖੁੱਲਾ ਦਿਲ ਸਾਡੇ ਰਾਜਨੀਤਿਕ ਬੰਦਿਆਂ ਦੇ ਕੋਲ ਹੈਗਾ? ਉਹ ਵੇਖ ਲਏਗੀ ਦੁਨੀਆ ਜੀ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ, ਪਿੰਡ ਰੋਡੇ ਦੇ ਵਿੱਚ NIA ਦੀ ਕਾਰਵਾਈ ਹੋਈ ਹੈ ਜੀ। ਹਾਂਜੀ ਦੇਖੋ, ਇਹ NIA ਵਾਲੇ ਜਦੋਂ ਅੱਜ ਆਏ ਆ ਨਾ ਤਾਂ ਲਖਵੀਰ ਸਿੰਘ ਰੋਡੇ ਦੀ ਜਿਹੜੀ ਉੱਥੇ 43 ਕਨਾਲ ਜ਼ਮੀਨ ਆ ਉਹਨੂੰ ਸੀਲ ਕਰ ਦਿੱਤਾ ਗਿਆ ਜੀ। ਤੇ ਸਥਿਤੀ ਜਿਹੜੀ ਹੈ ਨਾ ਉਹ ਕਾਫੀ ਇੱਕ ਵਾਰੀ ਤਨਾਲ ਹੀ ਹੋ ਗਈ ਸੀਗੀ, ਕਿਉਂਕਿ NIA ਵੱਲੋਂ ਘਰ ਸੀਲ ਕੀਤੇ ਜਾਣ ਦਾ ਵੀ ਕਿਤੇ ਨਾ ਕਿਤੇ ਸੀਗਾ ਉਹਨਾਂ ਦੇ ਏਜੰਡੇ ਤੇ ਉੱਥੇ ਕਾਫੀ ਵੱਡੀ ਤਾਦਾਦ 'ਚ ਨਿਹੰਗ ਸਿੰਘ ਇਕੱਠੇ ਹੋ ਗਏ ਸੀ। ਤੁਹਾਨੂੰ ਪਤਾ ਰੋਡੇ ਪਿੰਡ ਵੈਸੇ ਹੀ ਕਾਫੀ ਹਾਜ਼ਰੀ ਰਹਿੰਦੀ ਆ ਇਸ ਤਰ੍ਹਾਂ। ਤੇ ਉਸ ਤੋਂ ਬਾਅਦ NIA ਨੇ ਜਿਹੜੀ 43 ਕਨਾਲ ਜ਼ਮੀਨ ਆ ਉਹ ਸੀਲ ਜ਼ਰੂਰ ਕਰ ਦਿੱਤੀ, ਉੱਥੇ ਬੋਰਡ ਲਾ ਦਿੱਤਾ। ਤੇ ਵੈਸੇ ਹਿਸਾਬ ਲਾ ਲਓ ਕਿ ਏਜੰਸੀ ਇੰਨੇ ਪੱਕੇ ਪੈਰੀ ਆਉਂਦੀ ਆ ਕਿ ਪੁਲਿਸ ਤਾਂ ਛੱਡੋ ਨਾਲ ਕਮਾਂਡੋ ਦੀ ਵੀ ਪ੍ਰੋਟੈਕਸ਼ਨ ਸੀਗੀ। ਤੇ ਇਹ NIA ਜਿਹੜੀ ਆ ਉਹ ਬੜੇ ਹੁਣ ਇੱਥੇ ਤੁਸੀਂ ਦੇਖੋਗੇ ਤੇ ਐਕਟਿਵ ਮੋਡ ਦੇ ਵਿੱਚ ਹੀ ਨਜ਼ਰ ਆਏਗੀ ਤੁਹਾਨੂੰ, ਕਿਉਂਕਿ ਅੱਗੇ ਵੀ ਹੋਇਆ ਜਿਹੜੇ ਇਹਨਾਂ ਦੀ ਲਿਸਟ ਦੇ ਵਿੱਚ ਨੇ, ਜਿਹੜੇ ਵੀ ਵਾਂਟਡ ਨੇ, ਉਹਨਾਂ ਦੀਆਂ ਜਿੰਨੀਆਂ ਵੀ ਜ਼ਮੀਨਾਂ ਨੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਸੀਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਹਰਦੀਪ ਸਿੰਘ ਨਿੱਜਰ ਦੇ ਘਰ ਅੱਗੇ ਵੀ ਲੱਗਾ ਸੀਗਾ ਨੋਟਿਸ, ਪਰ ਬਾਅਦ ਦੇ ਵਿੱਚ ਉਹ ਕੀ ਕਾਰਵਾਈ ਹੋਈ ਹੈ ਉਹਦਾ ਪਤਾ ਨਹੀਂ ਲੱਗਿਆ। ਉਹ ਪਰ ਜਿੱਦਾਂ ਕਹਿ ਲਈਏ ਨਾ ਸੀਲ ਨਹੀਂ ਸੀ, ਇੱਕ ਤਰ੍ਹਾਂ ਨਾਲ ਨੋਟਿਸ ਸੀ, ਕਿਉਂਕਿ ਕੋਈ ਵੀ ਜ਼ਮੀਨ ਕੋਈ ਵੀ ਘਰ ਜੇ ਸੀਲ ਹੋਣਾ ਹੈ ਜਾਂ ਅਟੈਚ ਹੋਣਾ ਨਾ ਇੱਕ ਪ੍ਰੋਸੀਜਰ ਦੇ ਥਰੂ ਹੁੰਦਾ ਹੈ। ਪਹਿਲਾਂ ਕੋਈ ਮੌਕਾ ਦਿੱਤਾ ਜਾਂਦਾ ਹੈ, ਇੱਕ ਸੁਣਵਾਈ ਹੁੰਦੀ ਹੈ, ਜਿਵੇਂ ਕਿਸੇ ਦਾ ਘਰ ਹੈ ਤਾਂ ਘਰ ਦਾ ਸਾਂਝਾ ਵੀ ਹੋ ਸਕਦਾ ਹੈ, 2 ਪਰਿਵਾਰਾਂ ਦਾ ਹੋ ਸਕਦਾ, 3 ਪਰਿਵਾਰਾਂ ਦਾ। ਸੋ ਇਹ ਆ ਕਿ NIA ਜਿਹੜੀ ਆ ਉਹ ਵੀ ਸਖਤ ਦੇ ਰੌਂ ਦੇ ਵਿੱਚ ਆ। ਜੇ ਤੁਸੀਂ ਵੇਖੋਗੇ ਤਾਂ ਸਾਰੇ ਪਾਸੇ ਹੀ ਇਹ ਕੰਮ ਖਿੱਚੀ ਆਉਂਦੇ ਆ, ਜਿੱਥੇ ਵੀ ਇਹਨਾਂ ਨੂੰ ਲੱਗਦਾ ਹੈ। ਤਾਂ ਅੱਗੇ ਹੁਣ ਦੇਖੋ ਕੀ ਕਰਦੇ ਆ। ਇਹਨਾਂ ਨੇ ਪਿੱਛੇ ਜੇ 19 ਬੰਦਿਆਂ ਦੀ ਲਿਸਟ ਜਿਹੜੀ ਆ ਉਹ ਛਪਵਾਈ ਸੀ ਅਖਬਾਰਾਂ ਦੇ ਵਿੱਚ, ਉਹਦੇ ਵਿੱਚ ਲਖਵੀਰ ਸਿੰਘ ਰੋਡੇ ਦਾ ਨਾਂ ਜਿਹੜਾ ਉਹ ਪਹਿਲਿਆਂ 'ਚ ਸੀ। ਜੀ। ਤੇ ਮਿੰਟ ਜੀ ਜਿਹੜੇ ਖੇਤੀਬਾੜੀ ਕਰਦੇ ਆ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਮੁਲਾਜ਼ਮ, ਉਹਨਾਂ ਦੇ ਲਈ ਸਖਤ ਹੁਕਮ ਜਾਰੀ ਹੋਏ ਆ ਜੀ। ਇਹ ਉਹੀ ਆ ਪ੍ਰਵੀਨ ਜੀ, ਜਿੱਦਾਂ ਅੱਗੇ ਹੁੰਦਾ ਆਪਾਂ ਵੇਖਦੇ ਆ
ਜਦੋਂ ਆ ਰੁੱਤ ਜੀ ਆਉਂਦੀ ਆ, ਮਤਲਬ ਕਿ ਠੰਡੀ ਮੱਠੀ ਜੀ ਰੁੱਤ ਆਉਂਦੀ ਆ, ਤੇ ਉਦੋਂ ਇਹ ਕੰਮ ਚੱਲ ਪੈਂਦਾ ਹੈ ਜੀ, ਇਹਨਾਂ ਨੂੰ ਆਦੇਸ਼ ਜਾਰੀ ਕਰ ਦਿਓ, ਨੰਬਰਦਾਰਾਂ ਨੂੰ ਕਰ ਦਿਓ, ਮਾਸਟਰਾਂ ਨੂੰ ਕਰ ਦਿਓ ਕਿ ਪਰਾਲੀ ਨਹੀਂ ਫੂਕਣੀ ਜੀ। ਤੇ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਪਰਾਲੀ ਫੂਕੀ ਜਾਂਦੀ ਆ ਤੇ ਉਹ ਕੌਣ ਪੁੱਛਦਾ ਜੀ, ਸਰਕਾਰੀ ਕੌਣ ਆ, ਥੋੜੀ ਬਹੁਤੀ ਕਾਰਵਾਈ ਇਹ ਕਰ ਦਿੰਦੇ ਆ, ਉਹ ਲਾਲ ਜੇ ਪੈਨ ਦੇ ਨਾਲ, ਫਿਰ ਉਹ ਵਿਰੋਧ ਕਰਦੇ ਆ ਕਿਸਾਨ, ਫਿਰ ਉਹ ਵਾਪਸ ਹੋ ਜਾਂਦੇ ਕੇਸ। ਆਹੀ ਆਪਾਂ ਤੇ ਵੇਖਿਆ ਨਾ, ਇਹੀ ਖੇਡ ਚੱਲਦੀ ਹਰੇਕ ਸਾਲ, ਕਿ ਥੋੜੀਆਂ ਬਹੁਤੀਆਂ ਰੈੱਡ ਐਂਟਰੀਆਂ ਹੁੰਦੀਆਂ, ਕੇਸ ਕੂਸ ਬਣਦੇ ਆ, ਤੇ ਉਹਤੇ ਬਾਅਦ ਫਿਰ ਜਦੋਂ ਵਿਰੋਧ ਹੁੰਦਾ ਤੇ ਵਾਪਸ ਵੀ ਲੈ ਲੈਂਦੇ ਆ। ਖੈਰ ਪਹਿਲਾਂ ਤਾਂ ਪਟਿਆਲੇ ਦੇ ਵਿੱਚ ਇਸ ਤਰ੍ਹਾਂ ਦੇ ਆਰਡਰ ਹੋਏ ਸੀਗੇ ਕਿ ਬਈ ਜਿਹੜੇ ਖੇਤੀਬਾੜੀ ਕਰਨ ਵਾਲੇ ਅਧਿਕਾਰੀ ਜਾਂ ਕਰਮਚਾਰੀ, ਉੱਥੇ ਅਧਿਆਪਕਾਂ ਨੂੰ ਹੋਇਆ ਸੀਗਾ। ਇੱਥੇ ਸੰਗਰੂਰ ਦੇ ਵਿੱਚ, ਯਾਨੀ ਪਟਿਆਲੇ ਦਾ ਜਿਹੜਾ ਗੁਆਂਢੀ ਜ਼ਿਲ੍ਹਾ ਹੈ, ਉਹਦੇ ਵਿੱਚ ਸਾਰੇ ਹੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਆ, ਉਹਨਾਂ ਨੂੰ ਯਕੀਨੀ ਬਣਾਇਆ ਗਿਆ ਕਿ ਦੇਖੋ ਤੁਸੀਂ ਐਸਾ ਕੰਮ ਨਹੀਂ ਜੇ ਕਰੋਗੇ, ਜੇ ਕਰੋਗੇ ਤਾਂ ਫਿਰ ਤੁਹਾਡੇ ਵਿਰੁੱਧ ਜੋ ਸਰਵਿਸ ਰੂਲਸ ਹੁੰਦੇ ਨੇ ਕਿ ਉਹਨਾਂ ਦੇ ਨਿਯਮਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ। ਇਹ ਕਾਫੀ ਸਖਤ ਫੈਸਲਾ ਆ, ਕਿਉਂਕਿ ਦੇਖੋ ਸਰਵਿਸ ਰੂਲਸ ਦੇ ਤਹਿਤ ਕਾਰਵਾਈ ਦਾ ਮਤਲਬ ਇਹੋ ਆ ਕਿ ਤੁਹਾਡੇ ਕੈਰੀਅਰ ਤੇ ਉਹ ਇੱਕ ਤਰ੍ਹਾਂ ਨਾਲ ਧੱਬਾ ਲੱਗਣ ਵਾਲੀ ਗੱਲ ਹੋ ਜਾਂਦੀ ਹੈ। ਸੋ ਇਹ ਦੂਜਾ ਜ਼ਿਲ੍ਹਾ ਹੈ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਪਾਬੰਦੀ ਜਿਹੜੀ ਆ ਉਹ ਲਾਈ ਆ। ਪਰ ਗੱਲ ਇਹ ਆ ਕਿ ਨੇਤਾਵਾਂ ਤੇ ਵੀ ਫਿਰ ਲਾਉਣੀ ਚਾਹੀਦੀ ਆ, ਉਹ ਵੀ ਤੇ ਸਰਕਾਰੀ ਖਜ਼ਾਨੇ ਚੋਂ ਖਾਂਦੇ ਆ, ਉਹ ਕਿਉਂ ਅੱਗ ਲਾਉਣ? ਜਿਹੜਾ ਬੰਦਾ ਵੀ, ਜੇ ਇੱਕ ਅਧਿਕਾਰੀ ਕਰਮਚਾਰੀ ਸਰਕਾਰੀ ਖਜ਼ਾਨੇ ਚੋਂ ਤਨਖਾਹ ਲੈਂਦੇ ਆ, ਉਹ ਅੱਗ ਨਹੀਂ ਲਾ ਸਕਦਾ ਪਰਾਲੀ ਨੂੰ, ਤੇ ਫਿਰ ਨੇਤਾਵਾਂ ਦੀ ਤੇ ਪੈਲੀ ਵੀ ਬੜੀ ਹੁੰਦੀ ਹੈ, ਉਹ ਕਾਹਤੋਂ ਲਾਉਣ? ਸੋ ਇਹਨਾਂ ਤੇ ਵੀ ਪਾਬੰਦੀ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਆ। ਤੇ ਬਾਕੀ ਗੱਲ ਜਿਹੜੀ ਆ ਉਹ ਇਹੋ ਆ ਕਿ ਇਹ ਜਿੱਦਾਂ ਕਰਦੇ ਆ, ਹੁਣ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੋਈ ਬਹੁਤਾ ਫਰਕ ਪੈਣਾ ਪ੍ਰਵੀਨ ਜੀ। ਜਦੋਂ ਪਰਾਲੀ ਦੀ ਅੱਗ ਲੱਗਦੀ ਆ, ਉਹ ਬਹੁਤ ਵਾਰੀ ਮਤਲਬ ਕਿ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਨਾ ਲਾਉਣਗੇ ਤੇ ਕਹਿ ਦੇਣਗੇ ਗਵਾਂਢੀ ਦੇ ਖੇਤ ਚੋਂ ਆ ਕੇ ਲੱਗ ਗਈ, ਅਸੀਂ ਕੀ ਕਰੀਏ? ਕਿਵੇਂ ਫੈਸਲਾ ਕਰੋਗੇ? ਇਹ ਸਿਰਫ ਤੇ ਸਿਰਫ ਖਾਨਾ ਪੂਰਤੀਆਂ ਨੇ। ਜਿਹੜੀ ਕਹਾਣੀ ਹੈ ਅਸਲ ਉਹ ਇੱਥੇ ਹੀ ਖੜਦੀ ਆ ਕਿ ਬਾਈ ਜਦੋਂ ਤੱਕ ਅਸੀਂ ਆਪਣਾ ਖੇਤੀ ਦਾ ਮਾਡਲ ਜਾਂ ਵੱਡੀਆਂ ਤਬਦੀਲੀਆਂ ਜਿਹੜੀਆਂ ਉਹ ਅਸੀਂ ਨਹੀਂ ਕਰਾਂਗੇ, ਤਦ ਤੱਕ ਇਹਦਾ ਸਮੱਸਿਆ ਦਾ ਕੋਈ ਹੱਲ ਨਹੀਂ ਹੈਗਾ। ਇਹ ਲੋਹੇ ਤੇ ਨਹੀਂ ਗਿਆ, ਜੋ ਮਰਜ਼ੀ ਕਰੀ ਚੱਲੋ, ਜਿੰਨਾ ਮਰਜ਼ੀ ਪਿੱਟੀ ਚੱਲੋ, ਇਹਦਾ ਇੱਕੋ ਇੱਕ ਹੱਲ ਇਹ ਆ ਕਿ ਵਨ ਸਵੰਨਤਾ ਸਾਨੂੰ ਵਧਣਾ ਹੀ ਪਏਗਾ, ਖੇਤੀ ਮਾਡਲ ਬਦਲਣਾ ਹੀ ਪਏਗਾ। ਅੱਜ ਨਹੀਂ ਕੱਲ, ਜੇ ਨਹੀਂ ਤੇ ਸਮਾਂ ਬਦਲ ਜਾਏਗਾ, ਸਮਾਂ ਬਦਲ ਦਿੰਦਾ ਹੁੰਦਾ। ਅੱਗੇ ਝੋਨਾ ਕਿਹੜਾ ਸਾਡੇ ਇੱਥੇ ਲੱਗਦਾ ਸੀਗਾ? ਝੋਨਾ ਤੇ ਸਾਡੇ ਇਲਾਕੇ 'ਚ ਤੇ ਸਾਡੇ ਅੱਖੀਂ ਵੇਖਣ ਲੱਗਿਆ, ਤੇ ਜਿਹੜੀਆਂ 8-9 ਫਸਲਾਂ ਹੁੰਦੀਆਂ ਸੀ ਉਸਨੂੰ ਖਾ ਗਿਆ ਜੀ। ਪਰ ਝੋਨੇ ਨੇ ਕਿਹੜਾ ਪਤਾ ਕਰਾਇਆ ਕਿ ਉਹ ਇਸੇ ਤਰ੍ਹਾਂ ਸਦੀਆਂ ਤੱਕ ਚੱਲੇਗਾ? ਗੱਲ ਇਹ ਆ ਕਿ ਪਰ ਜੇ ਸਮਾਂ ਇਸ ਤਰ੍ਹਾਂ ਕਰੇਗਾ ਨਾ, ਕੁਦਰਤ ਇਸ ਤਰ੍ਹਾਂ ਕਰੇਗੀ, ਤਾਂ ਫਿਰ ਬਹੁਤ ਘਾਤਕ ਹੋਏਗਾ ਸਾਡੇ ਵਾਸਤੇ। ਜੇ ਅਸੀਂ ਸਮਾਂ ਰਹਿੰਦੇ ਆ, ਸਰਕਾਰ ਸਮਾਂ ਰਹਿੰਦੇ ਆ, ਇਹ ਕੰਮ ਕਰ ਲਵੇ, ਕੁਝ ਹੱਦ ਤੱਕ ਬਚਾਅ ਹੋਏਗਾ। ਜੀ। ਤੇ ਮਿੰਟੂ ਜੀ, ਨਸ਼ਾ ਛਡਾਊ ਕੇਂਦਰ ਦੇ ਵਿੱਚ ਭੱਜੇ ਸਨ ਜਿਹੜੇ ਡੁੱਬ ਕੇ ਮਰੇ ਆ ਜੀ। ਹਾਂਜੀ ਦੇਖੋ, ਇਹ ਜਿਹੜੇ ਡੁੱਬ ਕੇ ਮਰੇ ਸੀਗੇ ਪਟਿਆਲੇ ਦੇ ਲਾਗੋਂ ਜਿਹੜੀ ਉਹ ਬੜੀ ਨਦੀ ਲੰਘਦੀ ਆ ਨਾ, ਹਾਂਜੀ, ਉਹਦੇ ਚ ਸ਼ਹਿਰ ਦੇ ਉਤਲੇ ਪਾਸੋਂ ਜਿਹੜੀ ਲੰਘਦੀ ਆ, ਨਾਲਾ ਜਿਹਾ ਹੀ, ਵੈਸੇ ਆਪਾਂ ਤੇ ਇੱਧਰ ਆਪਣੇ ਇਲਾਕੇ ਚੋਂ ਨਾਲੇ ਜੀ ਕਹਿ ਦਿੰਦੇ ਆ, ਨਾਲਾ ਜਾਂਦਾ। ਤੇ ਗੱਲ ਇਹ ਆ ਕਿ ਉਹ ਜਿਹੜੇ ਭੱਜਣ ਵਾਲੇ ਸੀਗੇ ਉਹ ਭੱਜੇ ਸਨ। ਅੰਬਾਲੇ ਦੇ ਇਲਾਕੇ ਦੇ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਚੱਲਦਾ ਸੀ, ਜਿਹੜਾ ਇਲੀਗਲ ਚੱਲਦਾ ਸੀ, ਬੇਸਮੈਂਟ ਦੇ ਵਿੱਚ ਤਾੜੇ ਹੋਏ ਸਨ ਇਹਨਾਂ ਨੇ। ਜੀ ਜੀ। ਉੱਥੋਂ ਇਹ ਭੱਜੇ ਨੇ, 4 ਨੇ ਕਿ 5 ਨੇ, ਇਹਦੇ ਬਾਰੇ ਕੋਈ ਪੁਖਤਾ ਕਹਿ ਲਓ ਕਿ ਪੁਸ਼ਟੀ ਨਹੀਂ ਹੈਗੀ। ਪਰ ਜਦੋਂ ਇੱਥੇ ਪਹੁੰਚੇ ਇਹਨਾਂ ਨੇ ਛਾਲਾਂ ਮਾਰ ਦਿੱਤੀਆਂ ਬੜੀ ਨਦੀ 'ਚ। ਜਦੋਂ ਛਾਲਾਂ ਮਾਰ ਦਿੱਤੀਆਂ, ਇੱਕ ਤੇ ਤੈਰ ਕੇ ਨਿਕਲ ਗਿਆ, 2 ਉੱਥੇ ਹੀ ਡੁੱਬ ਗਏ। ਉਹਨਾਂ ਨੂੰ ਜਿਹੜੇ ਗੋਤਾਖੋਰ ਸੀਗੇ ਲਵੇ, ਉੱਥੇ ਉਹਨਾਂ ਨੇ ਜਾ ਕੇ ਤੇ ਲੱਭਿਆ ਤੇ 2 ਲਾਸ਼ਾਂ ਨਿਕਲ ਆਈਆਂ। ਇੱਕ ਲਾਸ਼ ਬਾਅਦ 'ਚ ਜਿਹੜੀ ਸੀਗੀ ਉਹ ਬਰਾਮਦ ਹੋਈ। ਯਾਨੀ ਕੁੱਲ ਮਿਲਾ ਕੇ ਜਿਹੜੇ ਉਸ ਸੈਂਟਰ 'ਚੋਂ ਭੱਜੇ ਸਨ ਉਹ 3 ਮਰੇ ਪਾਏ ਗਏ, ਇੱਕ ਲੰਘ ਗਿਆ ਸੀਗਾ। ਹੁਣ ਇਹ ਜਿਹੜੀ ਸਾਰੀ ਕਹਾਣੀ ਸੀ ਉਹ ਸਾਫ਼ ਨਹੀਂ ਸੀ ਹੋ ਰਹੀ ਕਿ ਆਖਰਕਾਰ ਹੋਇਆ ਕੀ ਆ, ਕਿਉਂਕਿ ਜਿਹੜੇ ਪ੍ਰਤੱਖਦਰਸ਼ੀ ਸੀ, ਅੱਖੀਂ ਵੇਖਣ ਵਾਲੇ ਸਨ, ਉਹ ਕਹਿੰਦੇ ਸੀ ਕਿ 2-3 ਕਾਰਾਂ ਇਹਨਾਂ ਦੇ ਮਗਰ ਲੱਗੀਆਂ।
ਹੁਣ ਸਵਾਲ ਇਹ ਉੱਠ ਰਿਹਾ ਸੀ, ਕਈ ਵਾਰ ਧੜੇ ਜਿਹੜੇ ਹੁੰਦੇ ਆ ਮੁੰਡਿਆਂ ਦੇ, ਉਹ ਵੀ ਲੜ ਪੈਂਦੇ ਨੇ ਤੇ ਇੱਕ ਦੂਜੇ ਦੇ ਮਗਰ ਲੱਗਦੇ ਨੇ। ਪਰ ਇਹ ਪੁਸ਼ਟੀ ਨਹੀਂ ਸੀ ਹੋ ਰਹੀ ਕਿ ਕੀ ਵਾਕਿਆ ਨਸ਼ਾ ਛਡਾਊ ਕੇਂਦਰ ਚੋਂ ਭੱਜੇ, ਕਿਉਂਕਿ ਕੁਝ ਪ੍ਰਤੱਖਦਰਸ਼ੀ ਕਹਿੰਦੇ ਸੀ ਕਿ ਜਿਹੜਾ ਤੈਰ ਕੇ ਨਿਕਲਿਆ ਤੇ ਉਹਨੇ ਦੂਜੇ ਪਾਸੇ ਲੋਕਾਂ ਦੇ ਨਾਲ ਥੋੜੀ ਬਹੁਤੀ ਗੱਲ ਜ਼ਰੂਰ ਕੀਤੀ ਹੈ ਕਿ ਅਸੀਂ ਉੱਥੋਂ ਭੱਜੇ ਹਾਂ। ਬਾਅਦ ਚ ਸਾਫ਼ ਹੋ ਗਿਆ ਤੇ ਹੁਣ ਜਿਹੜੇ ਇਹ ਸੰਚਾਲਕ ਸੀਗੇ ਇਹਨਾਂ ਤੇ ਕੇਸ ਵੀ ਰਜਿਸਟਰਡ ਕਰ ਲਿਆ ਗਿਆ। ਤੇ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਇਹ ਅੰਬਾਲੇ ਦੇ ਲਾਗੇ ਇੱਕ ਪਿੰਡ ਸੀ, ਪਿੰਡ ਦੇ ਵਿੱਚ ਇਹ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਸੀ, ਜਿਹਦੇ ਵਿੱਚ ਫਿਰ ਛਾਪਾ ਮਾਰ ਕੇ 28 ਹੋਰ ਨਸ਼ਾ ਪੀੜਤ ਜਿਹੜੇ ਸੀ ਉਹ ਹੇਠਲੇ ਪਾਸੇ ਜਿਹੜਾ ਬਣਿਆ ਸੀਗਾ ਬੇਸਮੈਂਟ, ਉਹਦੇ ਵਿੱਚੋਂ ਇਹਨਾਂ ਨੇ ਛਡਾਏ ਆ, ਜਿਨ੍ਹਾਂ ਨੇ ਦੱਸਿਆ ਕਿ ਜੇ ਬਿਜਲੀ ਚਲੇ ਜਾਂਦੀ ਸੀ ਤੇ ਸਾਡੇ ਕੋਲ ਇੱਥੇ ਕੋਈ ਹੋਰ ਪੁਖਤਾ ਪ੍ਰਬੰਧ ਨਹੀਂ ਸੀ, ਉਹਦਾ ਬਦਲ ਨਹੀਂ ਸੀਗਾ, ਰੋਟੀ ਪਾਣੀ ਵੀ ਚੰਗਾ ਨਹੀਂ ਸੀ ਦਿੱਤਾ ਜਾ ਰਿਹਾ, ਤੇ ਸਾਡੇ ਨਾਲ ਕੁੱਟਮਾਰ ਵੀ ਹੁੰਦੀ ਸੀ। ਸੋ ਇਹ ਨਸ਼ਾ ਛਡਾਊ ਕੇਂਦਰਾਂ ਤੇ ਇੱਕ ਹੋਰ ਦਾਗ ਆ, ਜਿਹੜੇ ਸਿਰਫ ਤੇ ਸਿਰਫ ਕਮਿਸ਼ਨ ਲਈ ਚੱਲਦੇ ਆ, ਕਮਾਈ ਲਈ ਚੱਲਦੇ ਆ, ਮਿਸ਼ਨ ਲਈ ਨਹੀਂ ਚੱਲਦੇ। ਤੇ ਮਿੰਟੂ ਜੀ, ਚਟੋਪਾਧਿਆਏ ਨੂੰ ਹੁਕਮ ਹੋਇਆ ਕਿ ਜਵਾਬ ਦਿਓ ਤੁਸੀਂ। ਹਾਂਜੀ, ਚਟੋਪਾਧਿਆਏ ਦਾ ਜਿਹੜਾ ਮਸਲਾ ਹੈ ਉਹ ਤੁਹਾਨੂੰ ਪਤਾ ਹੀ ਹੈ, ਡਰੱਗ ਰਿਪੋਰਟ ਸਭ ਤੋਂ ਜ਼ਿਆਦਾ ਇਹਨਾਂ ਦਾ ਕਹ ਲਓ ਕਿ ਇਹ ਵੱਡਾ ਮਸਲਾ ਸੀਗਾ। ਹੋਇਆ ਕੀ ਸੀਗਾ ਕਿ ਜਦੋਂ ਇਹ SIT ਦੇ ਵਿੱਚ ਸੀਗੇ, SIT ਦੇ ਵਿੱਚ ਤਾਂ ਉਹ ਆਪਾਂ ਨੂੰ ਪਤਾ ਹੀ ਹੈ ਨਾ, ਕੁੰਵਰ ਵਿਜੇ ਪ੍ਰਤਾਪ ਵੀ ਸੀਗੇ ਤੇ ਪ੍ਰਮੋਦ ਵੀ ਸੀਗੇ। ਇਹ 3 ਮੈਂਬਰਾਂ ਤੇ SIT ਬਣਾਈ ਸੀਗੀ ਹਾਈ ਕੋਰਟ ਨੇ, ਜਿਹਦੇ ਚ ਫਿਰ ਗਾਂ ਕੁਝ ਅਫਸਰਾਂ ਦੇ ਨਾਂ ਆਉਂਦੇ ਆ, ਤਾਂ ਜਿਨ੍ਹਾਂ ਦੇ ਨਾਂ ਆਏ ਉਹਨਾਂ ਨੇ ਫਿਰ ਉਹ ਜਿਹੜੀ ਚੌਥੀ ਡਰੱਗ ਰਿਪੋਰਟ ਸੀ ਉਹ ਨਹੀਂ ਖੁੱਲਣ ਦਿੱਤੀ ਤੇ ਉਹਨਾਂ ਦੇ ਹੱਕ 'ਚ ਫੈਸਲਾ ਵੀ ਹੋ ਗਿਆ। ਹੁਣ ਪੰਜਾਬ ਸਰਕਾਰ ਨੂੰ ਕੋਈ ਬਹਿਸ ਦੇ ਵਿੱਚ ਪੁੱਛ ਲਵੇ ਕਿ ਤੁਸੀਂ ਉਸ ਫੈਸਲੇ ਨੂੰ ਚੈਲੰਜ ਕੀਤਾ ਕਿ ਨਹੀਂ, ਤਾਂ ਮਿਹਰਬਾਨੀ ਹੋਏਗੀ, ਬਰਾਏ ਕਰਮ ਬਣਾਏ ਮਿਹਰਬਾਨੀ, ਜੇ ਕੋਈ ਪੁੱਛ ਲਵੇ ਤਾਂ। ਬਹਿਸ ਦੇ ਵਿੱਚ ਅਸੀਂ ਤੇ ਜਾ ਨਹੀਂ ਸਕਦੇ, ਅਸੀਂ ਤੇ ਲੀਡਰ ਹੈ ਨਹੀਂ ਗੇ ਭਾਈ, ਇਹ ਹੀ ਹੈ। ਉਦਾਂ ਜੇ ਕੋਈ ਇੰਟਰਵਿਊ ਵਗੈਰਾ ਕਿਤੇ ਪ੍ਰੈਸ ਕਾਨਫਰੰਸ ਕਰ ਲੈਣ ਤੇ ਸਾਡੇ ਵਰਗਾ ਪੁੱਛ ਲਏਗਾ, ਜੇ ਕੋਈ ਪਿੱਛੋਂ ਡਾਂਗ ਨਾ ਮਾਰੇ ਤਾਂ। ਗੱਲ ਇਹ ਹੈ ਕਿ ਬਈ ਇਹ ਸਾਰਾ ਕੁਝ ਜਿਹੜਾ ਹੈ ਉਹ ਹੋਇਆ। ਪਰ ਇਸੇ ਦਰਮਿਆਨ ਜਦੋਂ ਹਾਈ ਕੋਰਟ 'ਚ ਮਸਲਾ ਸੀਗਾ ਤਾਂ ਜਿਹੜਾ ਚੀਫ ਖਾਲਸਾ ਦੀਵਾਨ ਦਾ ਸੀਗਾ ਉਸ ਵੇਲੇ ਦਾ ਹੈਡ ਚੱਡਾ, ਤਾਂ ਚੱਡਾ ਦਾ ਜਿਹੜਾ ਮੁੰਡਾ ਖੁਦਕੁਸ਼ੀ ਕਰ ਗਿਆ ਸੀਗਾ, ਉਸ ਕੇਸ ਦੇ ਵਿੱਚ ਆ ਗਿਆ ਚਟੋਪਾਧਿਆਏ ਦਾ ਨਾਮ। ਹੁਣ ਵੇਖੋ ਕਹਾਣੀ ਕਿੰਨੀ ਉਲਝਵੀਂ ਆ ਕਿ ਚਟੋਪਾਧਿਆਏ ਦੀਆਂ ਰਿਪੋਰਟਾਂ 'ਚ ਆ ਕੇ ਅਫਸਰਾਂ ਦੇ ਨਾਮ, ਉਹ ਕਹਿੰਦੇ ਵੀ ਇਹ ਲਾਗ ਡਾਟ ਕੱਢ ਰਿਹਾ। ਉਧਰੋਂ FIR ਦੇ ਵਿੱਚ ਇਹਦਾ ਚੱਡੇ ਦੇ ਮੁੰਡੇ ਦੇ ਖੁਦਕੁਸ਼ੀ ਦੇ ਮਾਮਲੇ 'ਚ ਚਟੋਪਾਧਿਆਏ ਦਾ ਨਾਮ, ਤੇ ਕਹਿੰਦਾ ਜੀ ਮੈਨੂੰ ਰੋਕਣ ਵਾਸਤੇ ਅਜਿਹਾ ਕੀਤਾ ਜਾ ਰਿਹਾ, ਪੁਲਿਸ ਹੀ ਪੁਲਿਸ ਤੇ ਇਲਜ਼ਾਮ। ਤੇ ਖੈਰ ਇਹ ਫਿਰ ਸਾਰਾ ਕੁਝ ਜਦ ਚੱਲਿਆ ਤੇ ਹੋਇਆ ਇਹ ਪ੍ਰਵੀਨ ਜੀ ਕਿ ਹਾਈ ਕੋਰਟ ਨੇ ਸਟੇ ਕਰ ਦਿੱਤਾ ਸੀਗਾ, ਯਾਨੀ ਜੋ ਇਹ FIR ਸੀਗੀ ਨਾ, ਇਹਨੂੰ ਸਟੇ ਕਰ ਦਿੱਤਾ ਸੀਗਾ। ਸੋ ਹੁਣ ਜਦੋਂ ਸਟੇ ਹਟਾ ਦਿੱਤਾ ਇਸ ਨਵੀਂ ਸਰਕਾਰ 'ਚ, ਪਿਛਲੀ ਸਰਕਾਰ 'ਚ ਤੇ ਚੇਤੇ ਅਫਸਰ ਸੀ ਕਿ ਤੁਹਾਨੂੰ ਪਤਾ ਹੀ ਆ, DGP ਵੀ ਬਣ ਕੇ ਰਿਟਾਇਰ ਹੋਏ ਨੇ। ਇਸ ਸਰਕਾਰ ਨੇ ਜਦੋਂ ਉਹ ਰੋਕ ਹਟਵਾਈ, ਇਹਨਾਂ ਨੂੰ ਲੱਗਿਆ ਕਿ ਮੇਰੀ ਗ੍ਰਿਫਤਾਰੀ ਹੋ ਸਕਦੀ ਆ, ਇਹ ਦੁਬਾਰਾ ਕੋਰਟ 'ਚ ਗਏ। ਚਲੋ ਉਹ ਤੇ ਰਾਹਤ ਮਿਲ ਗਈ ਇਹਨਾਂ ਨੂੰ ਥੋੜੀ ਜਿਹੀ ਕਿ 7 ਦਿਨ ਪਹਿਲਾਂ ਨੋਟਿਸ ਮਿਲ ਜਾਏਗਾ ਗ੍ਰਿਫਤਾਰੀ ਤੋਂ, ਪਰੰਤੂ ਨਾਲ ਇਹ ਕਿਹਾ ਗਿਆ ਕਿ ਤੁਸੀਂ ਉਹ ਇਨਵੈਸਟੀਗੇਸ਼ਨ ਹੈ ਜਿਹੜੀ 2 ਹਫ਼ਤਿਆਂ 'ਚ ਜੁਆਇਨ ਕਰਕੇ ਸਾਰੇ ਹੀ ਸਵਾਲਾਂ ਦਾ ਜਵਾਬ ਦਿਓਗੇ, ਯਾਨੀ ਖੁਦਕੁਸ਼ੀ ਵਾਲਾ ਜਿਹੜਾ ਕੇਸ ਆ ਉਹ ਹੁਣ ਅੱਗੇ ਚੱਲ ਪਏਗਾ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਗੱਲ ਕਰਾਂਗੇ। ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਨਾਮਜ਼ਦ ਗੈਂਗਸਟਰ ਸਚਿਨ ਥਾਪੜ ਬਿਸ਼ਨੋਈ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਮਗਰੋਂ ਮਾਨਸਾ ਦੀ ਅਦਾਲਤ ਦੇ ਵਿੱਚ ਮੁੜ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਤੇ ਜੇਲ੍ਹ ਭੇਜ ਦਿੱਤਾ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 23 ਅਕਤੂਬਰ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਮਾਨਸਾ ਪੁਲਿਸ ਵੱਲੋਂ ਮੁਹਾਲੀ ਦੀ ਇੱਕ ਲੈਬ ਦੇ ਵਿੱਚ ਸਚਿਨ ਬਿਸ਼ਨੋਈ ਦੀ ਆਵਾਜ਼ ਦੇ ਨਮੂਨੇ ਵੀ ਲਏ ਗਏ। ਐਡਵੋਕੇਟ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਸਚਿਨ ਥਾਪੜ ਨੂੰ 29 ਸਤੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ 8 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਸੀ। ਫਿਰ ਉਸ ਦਾ ਰਿਮਾਂਡ 10 ਅਕਤੂਬਰ ਤੱਕ ਵਧਾ ਦਿੱਤਾ ਸੀ। ਉਹਨਾਂ ਕਿਹਾ ਕਿ ਪੁਲਿਸ ਰਿਮਾਂਡ ਖਤਮ ਹੋਣ ਤੋਂ ਮਗਰੋਂ ਉਸ ਨੂੰ ਮੁੜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਉਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਦੇ ਲਈ ਆਵਾਜ਼ ਉਠਾ ਰਹੇ ਨੇ। ਉਹਨਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਅੱਗੇ ਅਪੀਲ ਕੀਤੀ ਗਈ ਸੀ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਸਾਰੇ ਕਸੂਰਵਾਰਾਂ ਨੂੰ ਫਾਸਟ ਟਰੈਕ ਅਦਾਲਤ ਦੇ ਵਿੱਚ ਕੇਸ ਲਾ ਕੇ ਫੌਰੀ ਸਜ਼ਾ ਦਿੱਤੀ ਜਾਵੇ। ਉਹਨਾਂ ਦੋਸ਼ ਲਾਇਆ ਕਿ ਇਸ ਮਾਮਲੇ ਦੇ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਨਿੱਜੀ ਤੌਰ ਤੇ ਪੇਸ਼ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਤੋਂ ਇੱਕ ਹੋਰ ਬੜੀ ਮੰਦਭਾਗੀ ਖਬਰ ਆ ਰਹੀ ਹੈ। ਦਸੂਹਾ ਦੇ ਕਸਬਾ ਘੋਗਰਾ ਦੇ ਨੌਜਵਾਨ ਦੀ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ ਬਾਜਵਾ ਪੁੱਤਰ ਜਸਵੰਤ ਸਿੰਘ ਬਾਜਵਾ ਵਾਸੀ ਪਿੰਡ ਘੋਗਰਾ ਵਜੋਂ ਹੋਈ ਹੈ। ਉਸ ਦੀ ਮੌਤ ਦੀ ਖਬਰ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਵਿੱਚ ਸੋਗ ਫੈਲ ਗਿਆ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੇ ਚਾਚਾ ਸਤਪਾਲ ਸਿੰਘ ਬਾਜਵਾ ਤੇ ਗੁਰਮੀਤ ਸਿੰਘ ਬਾਜਵਾ ਨੇ ਦੱਸਿਆ ਕਿ ਕਰਨਵੀਰ ਸਿੰਘ 4 ਸਾਲ ਪਹਿਲਾਂ ਪੜ੍ਹਾਈ ਦੇ ਲਈ ਕੈਨੇਡਾ ਗਿਆ ਸੀ। ਬੀਤੇ ਦਿਨੀ ਉਹ ਚਾਚੇ ਦੇ ਮੁੰਡਿਆਂ ਨੂੰ ਮਿਲਣ ਬਰੈਂਪਟਨ ਚਲਾ ਗਿਆ। ਸਵੇਰੇ ਨਾ ਉੱਠਣ ਤੇ ਕਰਨਵੀਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੱਲ ਕਰਦੇ ਹਾਂ ਬਹਿਬਲ ਕਲਾਂ ਗੋਲੀਕਾਂਡ ਦੀ। ਸਪੈਸ਼ਲ ਜਾਂਚ ਟੀਮ ਦੇ ਭਰੋਸੇ ਤੋਂ ਬਾਅਦ ਬਹਿਬਲ ਕਲਾਂ ਇਨਸਾਫ ਮੋਰਚੇ ਦੇ ਵਿੱਚ ਮਰਨ ਵਰਤ ਦਾ ਪ੍ਰੋਗਰਾਮ ਰੱਦ ਕੀਤਾ ਗਿਆ। ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਦੇ ਮੈਂਬਰ ਪ੍ਰਦੀਪ ਕੁਮਾਰ ਯਾਦਵ, IG ਸਤਿੰਦਰਜੀਤ ਸਿੰਘ, SSP ਬਟਾਲਾ ਸਵਰਨਦੀਪ ਸਿੰਘ ਮੈਂਬਰ ਅਤੇ ਫਰੀਦਕੋਟ ਦੇ SSP ਹਰਜੀਤ ਸਿੰਘ ਬਾਅਦ ਦੁਪਹਿਰ ਬਹਿਬਲ ਕਲਾਂ ਇਨਸਾਫ ਮੋਰਚੇ ਦੇ ਵਿੱਚ ਪਹੁੰਚੇ। ਇਸੇ ਦੌਰਾਨ ਅਧਿਕਾਰੀਆਂ ਨੇ ਗੋਲੀਕਾਂਡ ਦੇ ਵਿੱਚ ਮਾਰੇ ਗਏ ਮਰਹੂਮ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਦੇ ਨਾਲ ਲਗਭਗ 1 ਘੰਟਾ ਬੰਦ ਕਮਰਾ ਮੀਟਿੰਗ ਕੀਤੀ। ਮੀਟਿੰਗ ਦੇ ਦੌਰਾਨ ਸਿੱਟ ਮੈਂਬਰਾਂ ਨੇ ਸੁਖਰਾਜ ਸਿੰਘ ਨੂੰ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਬਾਰੇ ਜਾਣੂ ਕਰਵਾਇਆ ਅਤੇ ਸੁਖਰਾਜ ਸਿੰਘ ਨੂੰ ਉਸ ਦੇ 12 ਅਕਤੂਬਰ ਦੇ ਐਕਸ਼ਨ ਨੂੰ ਰੱਦ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਕੁਝ ਦਿਨ ਪਹਿਲਾਂ 12 ਅਕਤੂਬਰ ਨੂੰ ਨੈਸ਼ਨਲ ਹਾਈਵੇ ਨੰਬਰ 54 ਤੇ ਚੱਲ ਰਹੇ ਬੇਅਦਬੀ ਇਨਸਾਫ ਮੋਰਚੇ ਅੰਦਰ ਮਰਨ ਵਰਤ ਉੱਤੇ ਬੈਠਣ ਦਾ ਐਲਾਨ ਕੀਤਾ ਗਿਆ ਸੀ। ਮਰਨ ਵਰਤ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਟੀਮ ਨੇ ਉਸ ਨੂੰ ਆਪਣਾ ਪ੍ਰੋਗਰਾਮ ਮੁਅੱਤਲ ਕਰਨ ਦੇ ਲਈ ਰਾਜ਼ੀ ਕਰ ਲਿਆ। ਇਸੇ ਮੌਕੇ IG ਪ੍ਰਦੀਪ ਯਾਦਵ ਨੇ ਦੱਸਿਆ ਕਿ SIT ਵੱਲੋਂ ਮਾਮਲੇ ਦੀ ਜਾਂਚ ਪੂਰੀ ਸੁਹਿਰਦਤਾ ਦੇ ਨਾਲ ਚੱਲ ਰਹੀ ਹੈ ਅਤੇ ਛੇਤੀ ਹੀ ਮੁਕੰਮਲ ਹੋ ਜਾਵੇਗੀ। ਗਵਾਹਾਂ ਬਾਰੇ ਦੁਬਾਰਾ ਬਿਆਨ ਕਰਵਾਉਣ ਦੀ ਮੰਗ ਬਾਰੇ ਉਹਨਾਂ ਕਿਹਾ ਕਿ ਉਹ ਜਾਂਚ ਬਾਰੇ ਕੋਈ ਗੱਲ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਹੁਣ 12 ਅਕਤੂਬਰ ਦਾ ਜਿਹੜਾ ਮਰਨ ਵਰਤ ਮਿਥਿਆ ਗਿਆ ਸੀ ਉਹ ਨਹੀਂ ਹੋਵੇਗਾ। ਦੱਸਦੇ ਚੱਲੀਏ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ, ਜੇਕਰ ਕੈਪਟਨ ਸਰਕਾਰ ਤੋਂ ਹੀ ਚੱਲ ਗਏ ਤਾਂ ਉੱਥੇ ਵੀ 3 ਕੈਬਨਿਟ ਵਜ਼ੀਰਾਂ ਨੇ, ਜਿਹਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ ਤੇ ਇੱਕ ਵਜ਼ੀਰ ਇਹਨਾਂ ਦੇ ਨਾਲ ਹੋਰ ਸੀਗਾ, ਜਿਨ੍ਹਾਂ ਨੇ ਬਹਿਬਲ ਕਲਾਂ ਜਿਹੜਾ ਮੋਰਚਾ ਲੱਗਾ ਹੋਇਆ ਸੀ ਉਸ ਮੋਰਚੇ ਦੇ ਵਿੱਚ ਆਗੂਆਂ ਧਿਆਨ ਸਿੰਘ ਮੰਡ ਹੋਰਾਂ ਦੇ ਨਾਲ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਇਨਸਾਫ ਦੇਵਾਂਗੇ, ਪਰ ਇਨਸਾਫ ਨਹੀਂ ਹੋਇਆ ਤੇ ਉਹਦੀ ਆੜ ਦੇ ਹੇਠ ਮੋਰਚਾ ਚੁਕਵਾ ਦਿੱਤਾ ਗਿਆ। ਉਹ ਮੋਰਚਾ ਬਹੁਤ ਵੱਡਾ ਰੂਪ ਧਾਰਨ ਕਰਦਾ ਜਾ ਰਿਹਾ ਸੀ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਆਉਂਦੀ ਸੀ ਬਹਿਬਲ ਕਲਾਂ ਮੋਰਚੇ ਦੇ ਵਿੱਚ ਤੇ ਬਰਗਾੜੀ ਮੋਰਚੇ ਦੇ ਵਿੱਚ, ਤੇ ਉੱਥੇ ਬਹਿਬਲ ਕਲਾਂ ਗੋਲੀਕਾਂਡ ਦਾ ਤੇ ਕੋਟਕਪੂਰਾ ਗੋਲੀਕਾਂਡ ਦਾ ਇਨਸਾਫ ਮੰਗਿਆ ਜਾਂਦਾ ਸੀ। ਔਰ ਇੱਕ ਵਾਰ ਤਾਂ ਤੁਹਾਨੂੰ ਯਾਦ ਹੋਣਾ, ਜਦੋਂ ਇਸ ਮੋਰਚੇ ਵੱਲੋਂ, ਬਰਗਾੜੀ ਮੋਰਚੇ ਵੱਲੋਂ ਪੰਜਾਬ ਦੇ ਵਿੱਚ 7 ਅਕਤੂਬਰ ਦਾ, ਸ਼ਾਇਦ 8 ਅਕਤੂਬਰ ਦਾ ਦਿਨ ਸੀਗਾ, ਮਿਥਿਆ ਗਿਆ ਸੀਗਾ ਇਨਸਾਫ ਲੈਣ ਵਾਸਤੇ, ਤੇ ਉਦੋਂ ਉਸੇ ਦਿਨ ਹੀ ਅਕਾਲੀਆਂ ਨੇ ਪਟਿਆਲੇ ਰੈਲੀ ਰੱਖੀ ਸੀ ਤੇ ਕਾਂਗਰਸ ਨੇ ਰੱਖੀ ਸੀ ਡੱਬ ਵਾਲੀ ਦੇ ਨਾਲ ਇੱਕ ਪਿੰਡ ਆ ਪੰਜਾਬ ਦੇ ਵਿੱਚ ਪੈਂਦਾ, ਉਸ ਪਿੰਡ ਦੇ ਵਿੱਚ ਇਹਨਾਂ ਨੇ ਰੈਲੀ ਰੱਖੀ ਸੀ। ਵਰਕਰ ਭੇਜੇ ਸਨ ਬੱਸਾਂ ਦੇ ਲਈ, ਬੱਸਾਂ ਭੇਜੀਆਂ ਸਨ ਵਰਕਰਾਂ ਦੇ ਲਈ, ਭੀੜ ਕਰਾਉਣ ਦੇ ਲਈ, ਤੇ ਨਾਲ ਚੰਗੇ ਪ੍ਰਬੰਧ ਵੀ ਕੀਤੇ ਹੋਏ ਸਨ ਖਾਣੇ ਪੀਣੇ ਦੇ। ਇਸੇ ਤਰ੍ਹਾਂ ਕਾਂਗਰਸ ਨੇ ਵੀ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ, ਪਰ ਬਰਗਾੜੀ ਮੋਰਚੇ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸਨ, ਲੱਖਾਂ ਦੀ ਗਿਣਤੀ ਦੇ ਵਿੱਚ। ਕੁਝ ਲੋਕ ਤਾਂ ਕਹਿੰਦੇ ਕਿ ਇਸ ਮੋਰਚੇ ਦੇ ਵਿੱਚ
ਗੁਰੂ ਗ੍ਰੰਥ ਸਾਹਿਬ ਜੀ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਰੋਸ ਦੇ ਵਜੋਂ ਲੋਕ ਜਿਹੜੇ ਆਪ ਮੁਹਾਰੇ ਪਹੁੰਚੇ ਸੀਗੇ, ਉਸੇ ਦਿਨ ਹੀ ਸੇਮ ਦਿਨ ਤਿੰਨੇ ਇਵੈਂਟ ਪੰਜਾਬ ਦੇ ਵਿੱਚ ਸੀਗੇ। 2017 ਤੋਂ ਪਹਿਲਾਂ ਦੀਆਂ ਗੱਲਾਂ ਨੇ, ਤਾਂ ਉਦੋਂ ਤਕਰੀਬਨ 5 ਲੱਖ ਤੋਂ ਵੱਧ ਬੰਦਾ ਬਰਗਾੜੀ ਮੋਰਚੇ ਤੇ ਪਹੁੰਚਿਆ ਸੀ, ਜਿਹੜਾ ਹਾਈਵੇ ਨੰਬਰ 54 ਹੈ, ਜਿਹਦੀ ਆਪਾਂ ਗੱਲ ਕਰਕੇ ਹਟੇ ਹਾਂ, ਜਿਹਦੇ ਤੇ ਮਰਨ ਵਰਤ ਦਾ ਐਲਾਨ ਕੀਤਾ ਗਿਆ ਸੀਗਾ। ਇਹ ਤਕਰੀਬਨ 30-30 ਕਿਲੋਮੀਟਰ ਤੱਕ ਲੋਕਾਂ ਨੂੰ ਲੰਘਣ ਦਾ ਰਾਹ ਨਹੀਂ ਸੀ ਮਿਲਿਆ। 30 ਕਿਲੋਮੀਟਰ ਬਠਿੰਡੇ ਵੱਲ ਨੂੰ ਤੇ 15-20 ਕਿਲੋਮੀਟਰ ਜਿਹੜਾ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ, ਕਿਉਂਕਿ ਉਹ ਜਿਹੜਾ ਪਿੰਡ ਹੈ ਇਹ ਬਰਗਾੜੀ, ਇਹ ਹਾਈਵੇ ਦੇ ਉੱਤੇ ਪੈਂਦਾ। ਤਾਂ ਉਦੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਸੀ, ਪਰ ਬਾਅਦ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ 2017 ਦੇ ਵਿੱਚ। 2017 ਦੇ ਮੁੱਢਲੇ ਦਿਨਾਂ ਦੇ ਵਿੱਚ ਹੀ ਸਰਕਾਰ ਨੂੰ ਬਹੁਤ ਵੱਡੇ ਰੋਸ ਦਾ ਸਾਹਮਣਾ ਕਰਨਾ ਪਿਆ, ਕੈਪਟਨ ਸਰਕਾਰ ਨੂੰ। ਬਾਅਦ ਦੇ ਵਿੱਚ ਇਹਨਾਂ ਨੇ ਧਿਆਨ ਸਿੰਘ ਮੰਡ ਤੇ ਉਹਨਾਂ ਦੇ ਸਾਥੀਆਂ ਨੂੰ ਮਨਾ ਲਿਆ ਕਿ ਅਸੀਂ ਇਨਸਾਫ ਦਿਆਂਗੇ। ਉਸ ਤੋਂ ਬਾਅਦ ਇਨਸਾਫ ਕੀ ਦੇਣਾ ਸੀ, ਜਿਹੜੇ ਇਨਸਾਫ ਦੇਣ ਵਾਲੇ ਸੀ ਉਹਨਾਂ ਤੋਂ ਤਾਂ ਆਪ ਕੁਰਸੀਆਂ ਖੋਲ੍ਹੀਆਂ ਗਈਆਂ 4.5 ਸਾਲਾਂ ਬਾਅਦ ਕੈਪਟਨ ਸਾਹਿਬ ਹੋਣੀ, ਤੇ ਉਹਨਾਂ ਨੂੰ ਘਰੇ ਤੋਰ ਦਿੱਤਾ ਗਿਆ। ਬਾਅਦ ਦੇ ਵਿੱਚ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਤੇ ਉਸ ਤੋਂ ਬਾਅਦ ਕੁਲਤਾਰ ਸਿੰਘ ਸੰਧਵਾਂ ਪਹਿਲਾਂ ਤਾਂ ਗਏ ਸੀਗੇ ਫੌਜਾ ਸਿੰਘ ਸਰਾਰੀ, ਉਹ ਤਾਂ ਉਹਨਾਂ ਦੀ ਤਾਂ ਖੁਦ ਛੁੱਟੀ ਹੋ ਗਈ, ਉਹ ਤਾਂ ਕੈਬਨਿਟ ਦੇ ਵਿੱਚ ਰਹੇ ਹੀ ਨਹੀਂ ਗੇ। ਫਿਰ ਗਏ ਕੁਲਤਾਰ ਸਿੰਘ ਸੰਧਵਾਂ, ਇਹ ਵੀ ਦਾਅਵਾ ਕਰਕੇ ਆਏ ਸੀਗੇ ਕਿ ਇੱਕ ਮਿੱਥੇ ਸਮੇਂ ਤੱਕ ਜੇਕਰ ਇਨਸਾਫ ਨਾ ਮਿਲਿਆ ਤਾਂ ਮੈਂ ਖੁਦ ਆ ਕੇ ਤੁਹਾਡੇ ਨਾਲ ਧਰਨੇ ਤੇ ਬੈਠ ਜਾਵਾਂਗਾ। ਪਰ ਉਸੇ ਦਿਨ ਹੀ ਕੰਵਰ ਵਿਜੇ ਪ੍ਰਤਾਪ, ਜਿਹੜੇ ਕਿ ਇਸ ਮਾਮਲੇ ਦੇ ਨਾਲ ਜੁੜੇ ਹੋਏ ਨੇ, ਇਸ ਜਾਂਚ ਨਾਲ ਜੁੜੇ ਹੋਏ ਨੇ, ਪਹਿਲੇ ਦਿਨ ਤੋਂ ਜੁੜੇ ਹੋਏ ਨੇ, ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹੁਣ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਇਨਸਾਫ ਮਿਲੂਗਾ। ਪਰ ਉਹ ਪਰਿਵਾਰ ਨੇ, ਮਾਫ ਕਰਨਾ, ਉਹ ਪਰਿਵਾਰ ਅੱਜ ਵੀ ਇਨਸਾਫ ਦੀ ਉਡੀਕ ਕਰ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਨੂੰ ਨਿਆਂ ਮਿਲੂਗਾ। ਹੁਣ ਉਹਨਾਂ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ, ਪਰ 2 ਦਿਨ ਪਹਿਲਾਂ ਹੀ ਟੀਮ ਪਹੁੰਚੀ ਤੇ ਉਹਨਾਂ ਨੇ ਮਰਨ ਵਰਤ ਇਸ ਤਰੀਕੇ ਨਾਲ, ਅਫਸਰ ਕਈ ਵਾਰੀ ਗੱਲ ਕਰਦੇ ਕਿ ਬੰਦੇ ਨੂੰ ਲੱਗਦਾ ਕਿ ਹੁਣ ਸ਼ਾਇਦ ਚੀਜ਼ਾਂ ਨੇੜੇ ਆ, ਕਿਉਂਕਿ ਅਫਸਰਾਂ ਦਾ ਗੱਲ ਕਰਨ ਦਾ ਤਰੀਕਾ ਹੀ ਇਹ ਹੁੰਦਾ, ਉਹ ਮਨ ਪੜ੍ਹ ਲੈਂਦੇ ਆ ਬੰਦੇ ਦਾ ਪਹਿਲਾਂ, ਸਾਹਮਣੀ ਧਿਰ ਦਾ, ਕਿ ਉਹ ਸਟੈਂਡ ਕਿੱਥੇ ਕਰ ਰਿਹਾ, ਮਾਨਸਿਕ ਤੌਰ ਤੇ ਉਹ ਕਿੰਨਾ ਕੁ ਪ੍ਰਿਪੇਅਰ ਹੈ ਜਿਹੜੀ ਗੱਲ ਕਰਨ ਜਾ ਰਿਹਾ। ਤਾਂ ਜਦੋਂ ਉਹ ਮਾਨਸਿਕ ਸਥਿਤੀ ਦਾ ਅੰਦਾਜ਼ਾ ਲਾ ਲੈਂਦੇ ਆ, ਤੇ ਫਿਰ ਉਹ ਉਸ ਤਰੀਕੇ ਦਾ ਬੰਦੇ ਨੂੰ ਕੋਈ ਨਾ ਕੋਈ ਗੱਲ ਦੱਸ ਦਿੰਦੇ ਆ, ਕੋਈ ਨਾ ਕੋਈ ਰਾਹ ਪਾ ਦਿੰਦੇ ਆ ਕਿ ਹੁਣ ਉਹਦਾ ਮਨ ਜਿਹੜਾ ਉਹ ਖੜ ਜਾਣਾ। ਸੋ ਲੱਗਦਾ ਹੈ ਕਿ ਇਸ ਤਰੀਕੇ ਦਾ ਹੀ ਹੋਣਾ ਚਾਹੀਦਾ। ਪਰ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਲੋਕ ਨੇ, ਨਾਨਕ ਨਾਮ ਲੇਵਾ ਸੰਗਤ ਹੈ, ਦੁਨੀਆ ਭਰ ਦੇ ਵਿੱਚ ਜਿੰਨੇ ਵੀ ਇੰਤਹਾ ਪਸੰਦ ਲੋਕ ਨੇ, ਇਨਸਾਫ ਪਸੰਦ ਲੋਕ ਨੇ, ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਨਿਆਂ ਮਿਲਣਾ ਚਾਹੀਦਾ ਹੈ। ਸ਼ਾਂਤਮਈ ਬੈਠੀ ਸੰਗਤ ਤੇ ਕਿੱਥੇ ਲਿਖਿਆ ਕਿ ਸ਼ਾਂਤਮਈ ਰੋਸ ਮੁਜ਼ਾਹਰਿਆਂ ਤੇ ਤੁਸੀਂ ਗੋਲੀ ਚਲਾ ਦਿਓ। ਸੋ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ, ਬੇਸ਼ੱਕ ਅਕਾਲੀ ਦਲ ਲੱਖ ਦਾਅਵੇ ਕਰਦਾ ਰਹੇ, ਲੰਘੇ ਦਿਨੀ ਸੁਖਬੀਰ ਬਾਦਲ ਨੇ ਵੀ ਮੰਨਿਆ ਕਿ ਸਾਡੇ ਤੋਂ ਗਲਤੀ ਇਹ ਹੋਈ ਕਿ ਬੇਅਦਬੀ ਮਾਮਲੇ ਸਾਡੀ ਸਰਕਾਰ ਦੇ ਵਿੱਚ ਵਾਪਰੇ। ਹਾਲਾਂਕਿ ਜਿਹੜੀ ਗੱਲ ਉਹਨਾਂ ਨੂੰ ਕਹਿਣੀ ਚਾਹੀਦੀ ਸੀ ਉਹ ਤਾਂ ਨਹੀਂ ਉਹਨਾਂ ਨੇ ਕਹੀ, ਪਰ ਉਹਨਾਂ ਨੇ ਇਹ ਜ਼ਰੂਰ ਮੰਨਿਆ ਕਿ ਸਾਡੇ ਤੋਂ ਇਹ ਬਹੁਤ ਵੱਡੀ ਗਲਤੀ ਹੋਈ, ਖੁਨਾਮੀ ਹੋਈ ਕਿ ਸਾਡੀ ਸਰਕਾਰ ਦੇ ਵਿੱਚ ਬੇਅਦਬੀ ਮਾਮਲੇ ਵਾਪਰੇ। ਉਹ ਤੁਸੀਂ ਇਹ ਜ਼ਰੂਰ ਸਾਨੂੰ ਇੱਥੇ ਕਹਿਣਾ ਪਊਗਾ NRIs ਨੂੰ, ਪੰਜਾਬੀਆਂ ਨੂੰ, ਕਿ ਇਹਨਾਂ ਨੇ ਫਿਰ ਬੜੀ ਵੱਡੀ ਗਿਣਤੀ ਦੇ ਵਿੱਚ, ਬੜੀ ਵੱਡੀ ਪੱਧਰ ਤੇ ਲਾਮਬੰਦੀ ਕੀਤੀ, ਲੋਕਾਂ ਨੂੰ ਸੁਚੇਤ ਕੀਤਾ ਕਿ ਹੁਣ ਭਾਈ ਮੌਕਾ ਆ ਗਿਆ, ਪੋਲੀਟੀਕਲ ਤੌਰ ਤੇ ਤੁਸੀਂ ਇਕੱਠੇ ਹੋਵੋ, ਜਾਂ ਪੋਲੀਟੀਕਲ ਤੌਰ ਤੇ ਇਹਨਾਂ ਧਿਰਾਂ ਨੂੰ ਜਵਾਬਦੇਹ ਬਣਾਓ, ਅਕਾਊਂਟੇਬਲ ਬਣਾਓ। ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਅਕਾਲੀ ਦਲ ਪਹਿਲੀ ਚੋਣ 2017 ਦੇ ਵਿੱਚ 15 ਕੁ ਸੀਟਾਂ ਤੇ ਸਿਮਟ ਜਾਂਦਾ ਹੈ, ਤੇ 22 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ 3 ਸੀਟਾਂ ਤੇ ਸਿਮਟ ਜਾਂਦਾ ਹੈ, ਜਿਹੜੇ ਅਕਾਲੀ ਦਲ ਨੂੰ ਕਿਸੇ ਸਮੇਂ 93 ਸੀਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਕੋਲੇ 92 ਸੀਟਾਂ ਹੈ, ਤੇ ਇਹ ਕਹਿੰਦੇ ਕਿ ਸਾਡੇ ਕੋਲੇ ਬਹੁਤ ਵੱਡਾ ਮੈਂਡੇਟ ਹੈ, ਪਰ ਕਿਸੇ ਸਮੇਂ ਅਕਾਲੀ ਭਾਜਪਾ ਗੱਠਜੋੜ ਨੂੰ 93 ਸੀਟਾਂ ਮਿਲੀਆਂ ਸਨ। ਉਹਦੇ ਵਿੱਚ 73-74 ਦੇ ਲਾਗੇ ਛਾਗੇ ਅਕਾਲੀ ਸੀਗੇ, ਤੇ ਤਕਰੀਬਨ 18-20 ਦੇ ਲਾਗੇ ਛਾਗੇ ਸ਼ਾਇਦ ਭਾਜਪਾ ਹੀ ਸੀਗੇ। 97 ਦੇ ਇਲੈਕਸ਼ਨ ਦੀ ਗੱਲ ਹੈ, 93 ਸੀਟਾਂ ਮਿਲੀਆਂ, ਯਾਨੀ ਕਿ ਸੂਪੜਾ ਸਾਫ਼ ਹੋ ਗਿਆ ਸੀ ਕਾਂਗਰਸ ਪਾਰਟੀ ਦਾ। ਤਾਂ ਉਹ ਅਕਾਲੀ ਦਲ ਜਿਹੜਾ ਇਹ ਵਾਅਦੇ ਕਰਕੇ ਕੁਝ ਪੰਥਕ ਮਾਮਲਿਆਂ ਉੱਤੇ ਕਿ ਅਸੀਂ ਨਿਆਂ ਕਰਾਵਾਂਗੇ, ਅਸੀਂ ਲੋਕਾਂ ਨੂੰ ਇਨਸਾਫ ਦੇਵਾਂਗੇ, ਪਰ ਬਾਅਦ ਦੇ ਵਿੱਚ ਜਿਵੇਂ ਉਹਨੇ ਆਪਣਾ ਪਲਟਾ ਖਾਧਾ, ਫਿਰ ਲੋਕਾਂ ਨੇ ਵੀ 2022 ਆਉਂਦੇ ਇਹ 97 ਦੀ ਗੱਲ ਹੈ, ਉਸ ਤੋਂ ਬਾਅਦ 2 ਦਾ ਇਲੈਕਸ਼ਨ ਆਉਂਦਾ, ਕੈਪਟਨ ਅਮਰਿੰਦਰ ਸਿੰਘ ਸੱਤਾ ਦੇ ਵਿੱਚ ਆਉਂਦੇ ਨੇ, 7 ਦੇ ਵਿੱਚ ਫਿਰ ਬਾਦਲ ਵਾਪਸੀ ਕਰਦੇ ਨੇ, 12 ਦੇ ਵਿੱਚ ਫਿਰ ਵਾਪਸੀ ਕਰਦੇ ਨੇ, ਤੇ 17 ਦੇ ਵਿੱਚ ਉਹ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਬਹਿੰਦੇ, ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਆ ਜਾਂਦੀ ਕਿਉਂਕਿ ਉਹਨਾਂ ਦੇ 18-19 ਜਿੱਤਦੇ ਆ। 22 ਦੇ ਵਿੱਚ ਉਹਨਾਂ ਕੋਲੇ ਦੋਹਰਾ ਅੰਕੜਾ ਵੀ ਨਹੀਂ ਵੱਜਦਾ, ਯਾਨੀ ਕਿ 10 MLA ਵੀ ਉਹਨਾਂ ਦੇ ਨਹੀਂ ਹੁੰਦੇ। ਸੋ ਇਹ ਸਾਰਾ ਹੁਣ ਤੱਕ ਜੋ ਵਾਪਰਿਆ ਉਹਦਾ ਸਾਰਾਂਸ਼ ਸੀਗਾ। ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਤੁਹਾਨੂੰ ਵਰਲਡ ਦੇ ਵਿੱਚ ਵਾਪਰੀਆਂ ਅਹਿਮ ਖਾਸ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ ਦਿੱਤੀਆਂ ਜਾਣਗੀਆਂ ਜਾਣਕਾਰੀਆਂ, ਖਾਸ ਕਰਕੇ ਜਿਹੜਾ ਇਸ ਵੇਲੇ 2
ਖਿੱਤਿਆਂ ਦੇ ਵਿੱਚ ਜੰਗ ਯੁੱਧ ਦੀ ਸਥਿਤੀ ਬਣੀ ਹੋਈ ਹੈ ਇਜ਼ਰਾਈਲ ਤੇ ਫਲਸਤੀਨ ਦੇ ਵਿਚਾਲੇ। ਇਸੇ ਤਰ੍ਹਾਂ ਰੂਸ ਯੂਕਰੇਨ ਜੰਗ ਦੇ ਬਾਰੇ ਜੋ ਵੀ ਅਪਡੇਟਸ ਹੋਈਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।